ਮੈਨੂੰ ਕਹਿੰਦੀ ਹੈ ਜੀ ਮੈਂ ਜਿਹੜੇ ਮੁੰਡੇ ਨਾਲ ਨਿਕਲ ਗਈ ਸਾਂ ਨਾ ਇੰਜ ਉਹ ਮੈਨੂੰ ਯਾਦਗਾਰ ਲੈ ਕੇ ਆਇਆ। ਅੱਛਾ, ਉਹ ਕਿਹੜਾ ਸ਼ਹਿਰ ਸੀ ਜਿਹਨੂੰ ਕਿਸੇ ਨੇ ਕਿਹਾ ਕਿ ਯਾਰ ਜਨਾਜ਼ਾ ਚਾਹੀਦਾ, ਉਹ ਨਾਜ਼ ਖਿਆਲ ਵੀ, ਤੇ ਉਹਨੇ ਕੋ ਕੀ ਉਹ ਕਿਹਾ? ਕਹਿੰਦਾ ਮੈਨੂੰ ਵਿਖਾਓ ਪਿੰਡ ਚ। मेरे निके निके बच्चे हैं ऐसा कल ही टोर लो। कहते जनाजे दो चले लोगों, पढ़ो सवाब का काम है। अस्सलाम वालेकुम नाज़रीन, टी टाइम में खुश आमदीद जनाब। जिस तरह आपने देख लिया उस पे थंबनेल पे हमारे साथ एसएम सादक साहब, हमारे बड़े भाई, हमारे बहुत प्यार करने वाले। एक मैं ਤੁਹਾਨੂੰ ਗੱਲ ਦੱਸ ਦਿਆਂ ਸਰ, ਇਹਨਾਂ ਦੇ ਨਾਲ ਮੈਂ ਸ਼ੋਅ ਕੀਤਾ ਸੀ ਜਾਨੀ ਕੀ ਚਾਹ, ਤੁਸੀਂ ਦੇਖਿਆ ਸੀ। ਥੱਲੇ 20,000 ਕਮੈਂਟ ਸਿਰਫ ਇਹ ਆਇਆ ਸੀ ਕਿ ਜਾਨੀ ਤੂੰ ਆਪ ਹੀ ਬੋਲੀ ਗਿਆ, ਅਸੀਂ ਉਹਨਾਂ ਨੂੰ ਸੁਣਨਾ ਸੀ, ਅਸੀਂ ਉਹਨਾਂ ਨੂੰ ਯਾਰ ਗੈਸਟ ਨੂੰ ਟੋਕਿਆ ਨਾ ਕਰ। ਸਰ ਮੈਂ ਤਾਂ ਦੱਸਾਂ ਪਤਾ ਕੀ ਪ੍ਰੋਬਲਮ ਹੁੰਦੀ, ਇੱਥੇ ਲੱਗੀ ਹੁੰਦੀ ਟੂਟੀ, ਉੱਥੇ ਇੱਥੇ ਨਹੀਂ ਲੱਗੀ ਹੁੰਦੀ, ਇੱਥੇ ਸਿਰਫ ਵਾਸ਼ਰੂਮ 'ਚ ਲੱਗੀ, ਉੱਥੇ ਇੱਥੇ ਲੱਗੀ ਹੁੰਦੀ ਬਸ। ਇੱਥੇ ਟੂਟੀ ਲੱਗੀ ਹੁੰਦੀ ਤਾਂ ਤੁਹਾਨੂੰ ਨਹੀਂ ਪਤਾ ਹੁੰਦਾ ਪਿੱਛੋਂ ਬਾਤ ਕੀ ਹੁੰਦੀ। इधर भी जाओ, राइट साइड पे बात करो थोड़ी। अच्छा आ भाई तू गल कर भाई, लेफ्ट साइड बात करो। हाँ जी, ਉੱਥੇ ਇਹ ਹੋ ਰਿਹਾ ਤੁਹਾਨੂੰ ਹੁਣ ਨਹੀਂ ਪਤਾ ਸਰ। ਉਹਨਾਂ ਨੇ ਇੱਕ ਅਗਰ ਇੱਧਰ ਦੋ ਕਰੈਕਟਰ ਬੈਠੇ, ਇੱਧਰ ਬੈਠੇ, ਇੱਧਰ, ਉਹਨਾਂ ਨੇ ਸਾਰਿਆਂ ਨੂੰ ਟਾਈਮ ਦੇਣਾ ਹੁੰਦਾ। ਲਾਹੌਰੋਂ ਸਪੈਸ਼ਲ ਸਿਰਫ ਤੁਹਾਡੀ ਮੁਹੱਬਤ 'ਚ, ਸਾਡੀ ਮੁਹੱਬਤ 'ਚ ਇਹ ਫੈਸਲਾਬਾਦ ਟੀ ਟਾਈਮ 'ਚ ਆਏ ਨੇ ਸਾਡੇ ਕੋਲ ਸ਼ੋਅ ਕਰਨ। अच्छा एक मैं होर दस देवां, ये मेरे हम बरादरी ने, शेख साहब ने, मैं भी शेख साहब हाँ। ਤੇ ਜਦੋਂ ਮੈਂ ਸੁਣਿਆ ਕਿ ਸ਼ੇਖ ਸਾਹਿਬ ਨੇ ਤਾਂ ਮੈਨੂੰ ਇੱਕਦਮ ਝਟਕਾ ਜਿਹਾ ਲੱਗਾ। ਤੁਸੀਂ ਮੀਮ ਨਾਲ ਸ਼ੇਖ ਹੋ ਕਿ ਵੈਸੇ? ਜੀ ਮੈਂ ਸਰ, ਮੈਂ ਪੂਰੇ ਜ਼ਿਹਨ ਨਾਲ ਸ਼ੇਖ, ਬਲਕਿ ਪਲੈਨਿੰਗ ਨਾਲ ਸ਼ੇਖ, ਮੈਂ ਪੂਰੀ ਪਲੈਨਿੰਗ ਨਾਲ ਸ਼ੇਖ ਹਾਂ। ਮੀਮ ਕੱਲੀ ਨਾ, ਨਹੀਂ ਮੀਮ ਵਾਲੀ ਬੋਲੀ ਹੁੰਦੀ ਮੈਂ ਦੂਜੀ। ਅੱਛਾ ਜੀ, ਅੱਛਾ ਜੀ, ਮੁਹੱਬਤ ਨਾਲ ਆਏ ਨੇ ਮਾਸ਼ਾਅੱਲਾ। ਔਰ ਹੋਰ ਵੀ ਕਿਸੇ ਨੇ ਆਉਣਾ ਸੀ? नहीं जी दूधी आया ਜੀ दूधी आया। ਅੱਛਾ ਸਰ, ਸਭ ਤੋਂ ਪਹਿਲੇ ਇਹ ਦੱਸੋ ਉਸ ਸ਼ੋਅ ਦੇ ਵਿੱਚ ਤੁਸੀਂ ਕੀ ਅੱਜ ਹੁਣ ਅਸੀਂ ਭਾਵੇਂ ਇੱਥੇ 2 ਘੰਟੇ ਬੈਠੇ ਰਹੀਏ, ਸਹੀ, ਕੋਈ ਰੌਲਾ ਨਹੀਂ ਭਾਵੇਂ। ਅੱਛਾ ਇਹਦਾ ਇੱਕ ਹੋਰ ਫਾਇਦਾ, ਤੁਸੀਂ ਚਾਹੇ ਇੱਥੇ ਲੇਟ ਜਾਓ, ਚਾਹੇ ਤੁਸੀਂ ਕੁਝ ਵੀ ਇੱਥੇ ਕਰ ਸਕਦੇ ਹੋ। ਕੁਛ ਵੀ ਮੈਂ ਹੁਣ ਨਹੀਂ ਕਰ ਸਕਦਾ। ਇਸ ਲਈ ਤਾਂ ਮੈਂ ਕਿਹਾ ਵੀ ਕਰ ਸਕਦੇ ਹੋ, ਵੀ ਮੈਨੂੰ ਪਤਾ ਕਰਨਾ ਮੈਂ ਹੈ। 10-12 ਸਾਲ ਤੋਂ ਕੁਛ ਵੀ ਨਹੀਂ ਕਰ ਸਕਦਾ। ਖਾਣਾ ਨਹੀਂ ਖਾ ਰਹੇ ਤੁਸੀਂ? ਨਹੀਂ, ਖਾਣਾ ਤੇ ਮੈਂ ਖਾ ਰਿਹਾ, ਲੇਕਿਨ ਕੁਛ ਵੀ ਨਹਾ ਧੋ ਨਹੀਂ ਰਹੇ? ਆਉਂਦੀਆਂ। ਨਹਾ ਨਹੀਂ ਰਹੇ ਤੁਸੀਂ? ਨਾ ਰਹੇ। ਨਹਾਉਂਦੇ ਹੋ ਨਾ, ਆਹੋ। ਫਿਰ ਕਿਤੇ ਕਿਤੇ ਮੈਂ ਕੁਝ ਨਹੀਂ ਕਰ ਸਕਦਾ। ਲੰਮੇ ਪੈਣ ਦਾ ਮਕਸਦ ਇਹ ਸੀ ਕਿ ਤੁਸੀਂ ਤੇ ਈਜ਼ੀ ਹੋ ਕੇ ਕਿਸੇ ਵੀ ਤਰੀਕੇ ਨਾਲ ਬਹਿ ਸਕਦੇ ਹੋ। ਨਹੀਂ, ਮੈਂ ਈਜ਼ੀ ਬੈਠ ਇਹ ਦੇਖੋ, ਤੁਸੀਂ ਇੰਜ ਬਹਿ ਸਕਦੇ ਹੋ, ਤੁਸੀਂ ਇੰਜ ਬਹਿ ਸਕਦੇ ਹੋ, ਤੇ ਫੋਟੋ ਖਿਚਾਉਣਾ ਹੈ। ਤੁਸੀਂ ਜਿੱਦਾਂ ਦਿਲ ਕਰੇ, ਯਾਨੀ ਉਹ ਚੈਨਲ ਵਾਲੀ ਪਾਬੰਦੀ ਨਹੀਂ ਕਿ ਵੀ ਇੰਜ ਹੀ ਬਹਿਣਾ। ਇਹ ਮੇਰਾ ਮਕਸਦ ਸੀ। ਸਰ ਸਭ ਤੋਂ ਪਹਿਲੇ ਉਸ ਸ਼ੋਅ ਦੇ ਬਾਰੇ ਥੋੜਾ ਦੱਸ ਦਿਓ, ਕੋਈ ਸਾਡੀ ਵੀ ਲੋਕਾਂ ਨੇ ਮੁਹੱਬਤ ਤੁਹਾਡੇ ਨਾਲ ਕੁਝ ਥੋੜੀ ਬਹੁਤ ਕੀਤੀ। ਵੇਖੋ, ਅਗਰ ਤੁਹਾਨੂੰ 500 ਕਮੈਂਟਸ ਅੱਛਾ ਆਉਂਦਾ ਹੈ ਨਾ, ਤੇ ਵਿੱਚ 2 ਬੰਦੇ ਐਸੇ ਆਣਗੇ ਕਿ ਜਿਹੜੇ ਤੁਹਾਡੇ ਨਾਲ ਕੋਈ 7 ਪੁਸ਼ਤਾਂ ਤੋਂ ਵੈਰ ਰੱਖਦੇ ਹੋਣਗੇ ਕਿ ਯਾਰ, ਜਿਹੜੇ ਤੁਹਾਡੀਆਂ ਕਲਮਾਂ ਸਾੜ ਦੇਣਗੇ ਗੱਲ ਕਰਕੇ। ਹਾਂ ਬਸ। ਇੱਕ ਨੇ ਕਿਹਾ ਯਾਰ ਇਹ ਕਿਹੜੇ ਸ਼ੋਅ 'ਚ ਤੂੰ ਆ ਗਿਆ ਹਾਂ ਹੈ ਨਾ, ਉਹਨੇ ਕਿਹਾ ਇਹ ਤੇ ਤੁਹਾਡੇ ਕੈਲਬਰ ਦੇ ਮੁਤਾਬਕ ਹੀ ਨਹੀਂ ਸੀ। ਮੈਨੂੰ ਤੇ ਨਾ ਇੰਗਲਿਸ਼ ਲਿਖਣੀ ਆਉਂਦੀ ਕਿ ਉਹ ਮਿਸਾਲ ਤੇ ਬੁਰੀ ਹੈ, ਮੈਂ ਲੇਕਿਨ ਮੈਂ ਉਸ ਲਫ਼ਜ਼ ਨੂੰ ਥੋੜਾ ਟਰਾਂਸਲੇਸ਼ਨ ਕਰ ਦਿੰਦਾ। ਨਹੀਂ ਤੁਸੀਂ ਕਹਿੰਦਾ ਕਿ ਸੱਗ ਭੌਂਕਦੇ ਰਹਿੰਦੇ ਨੇ, ਹਾਂ ਰਾਹੀ ਲੰਘ ਜਾਂਦੇ ਨੇ ਆਪਣਾ ਚੁੱਪ ਕਰ। ਹਾਏ वाह वाह। ਜਿਨ੍ਹਾਂ ਨੇ ਮੰਜ਼ਿਲ ਤੇ ਪਹੁੰਚਣਾ, ਉਹ ਸੱਗ ਜਿਹੜੇ ਨੇ ਉਹ ਆਪਣਾ ਰੌਲਾ ਪਾ ਕੇ ਉਹ ਆਪਣੀਆਂ ਖੁੱਡਾਂ 'ਚ ਵੜ ਜਾਂਦੇ ਨੇ। ਸਹੀ। ਇੱਕ ਬੰਦੇ ਦੀ ਤੁਸੀਂ ਇਹ ਗੱਲ ਕੀਤੀ, 2 ਹੋਣਗੇ। ਹਾਂ, ਕਿੰਨਿਆਂ ਨੇ ਸਿਰਫ ਇਹ ਕਿਹਾ ਕਿ ਯਾਰ ਤੁਹਾਡੀ ਬੜੀ, ਇੰਡੀਆ 'ਚੋਂ ਬੜੇ ਨੇ, ਕਿ ਤੁਹਾਡੀ ਬੜੀ ਮਿਹਰਬਾਨੀ, ਅੱਜ ਅਸੀਂ ਇਹਨਾਂ ਨੂੰ ਮਿਲ ਪਏ, ਸਾਨੂੰ ਪਤਾ ਲੱਗਾ ਕਿ ਯਾਰ ਐ ਅਸੀਂ ਇੰਨਾ ਕੁਝ ਸੁਣਿਆ। ਇਹ ਵੀ ਤੇ ਕਿੰਨੇ ਲੋਕਾਂ ਨੇ ਕਿਹਾ। ਨਹੀਂ ਬਹੁਤ ਅੱਛੇ ਕਮੈਂਟ ਸਨ। ਅੱਛਾ ਸਰ, ਉਹਨੇ ਦੱਸੋ ਖਾਨ ਸਾਹਿਬ ਦੇ ਨਾਲ ਜਿੰਨਾ ਵੀ ਟਾਈਮ ਗੁਜ਼ਰਿਆ, ਜੀ। ਕਿਹੜਾ ਐਸਾ ਵਕਤ ਆ, ਕੋਈ ਕਿਹੜਾ ਐਸਾ ਸਾਲ ਆ, ਕਿਹੜਾ ਐਸਾ ਮਹੀਨਾ, ਕਿਹੜਾ ਲਮਹਾ ਜਿਹੜਾ ਤੁਹਾਨੂੰ ਬਹੁਤ ਯਾਦ ਆਉਂਦਾ ਹੋਵੇ? ਖਾਨ ਸਾਹਿਬ ਦੇ ਨਾਲ ਮੈਂ ਆਪਣੇ ਬੇਟੇ ਨਾਲ ਰਸਤੇ 'ਚ ਜਦੋਂ ਅਸੀਂ ਮੁੜਿਆ ਨਾ ਇੱਥੋਂ, ਮੈਂ ਕਿਹਾ ਯਾਰ ਖਾਨ ਸਾਹਿਬ ਦੇ ਨਾ ਮੈਨੂੰ ਪਲ ਪਲ ਦੀ ਮੁਲਾਕਾਤ ਯਾਦ ਆਉਂਦੀ, ਕਾਸ਼ ਕਿਤੇ ਅੱਜ ਉਹ ਹੁੰਦੇ। ਇੱਕ ਤੇ ਐਸਾ ਦਰਵੇਸ਼ ਬੰਦਾ, ਲੋਕ ਹਰ ਬੰਦੇ ਮਰਨ ਵਾਲੇ ਨੂੰ ਕਹਿ ਦਿੰਦੇ ਨੇ ਯਾਰ ਬੜਾ ਅੱਛਾ ਸੀ, ਅੱਲਾ ਉਹਦਾ ਜਨਤਾ 'ਚ ਘਰ ਹੋਵੇ। ਹਾਂਜੀ। ਕਦੀ ਸੁਣਿਆ ਤੁਸੀਂ? ਹਾਂਜੀ, ਬਿਲਕੁਲ। 24 ਘੰਟੇ ਦਾ ਸ਼ਰਾਬੀ ਹੋਵੇ ਨਾ, ਖੁੱਲੀਆਂ ਗੱਲਾਂ ਕਰਨ ਲੱਗਾ। 24 ਘੰਟੇ ਦਾ ਸ਼ਰਾਬੀ ਹੋਵੇ, ਮਹੱਲੇ ਦੀ ਧੀ ਭੈਣ ਉਹਦੇ ਕੋਲ ਕੋਈ ਮਹਿਫੂਜ਼ ਨਾ ਹੋਵੇ, ਠੀਕ ਹੈ, ਸੂਦਖੋਰ ਵੀ ਹੋਵੇ, ਸਾਰੇ ਐਬ ਉਹਦੇ 'ਚ ਹੋਣ, ਤੇ ਮਰਨ ਤੋਂ ਬਾਅਦ ਲੋਕ ਕਹਿੰਦੇ ਨੇ ਯਾਰ ਅੱਲਾ ਉਹਦੀ ਬਖਸ਼ਿਸ਼ ਕਰੇ। ਤੇ ਬਖਸ਼ਿਸ਼ ਤੇ ਅਮਲਾਂ ਨਾਲ ਹੋਣੀ ਹੈ। ਮੈਂ ਕਸਮ ਚੁੱਕ ਸਕਣਾ, ਕੁਰਾਨੇ ਪਾਕ ਸਿਰ ਤੇ ਰੱਖ ਕੇ ਕਸਮ ਖਾ ਸਕਣਾ, ਖਾਨ ਸਾਹਿਬ ਨੂੰ ਨਾ ਕਦੀ ਸ਼ਰਾਬ ਪੀਂਦਿਆਂ ਵੇਖਿਆ,
ਨਾ ਸਿਗਰਟ ਪੀਂਦਿਆਂ ਵੇਖਿਆ, ਜਦ ਵੀ ਵੇਖਿਆ ਲੋਕਾਂ ਦੀ ਹੈਲਪ ਕਰਦਿਆਂ ਵੇਖਿਆ, ਇਹ ਪੈਸੇ ਦਿੰਦੇ। ਔਰ ਉਹਦੇ ਵਿੱਚ ਜੀ ਮੈਂ ਉਹਨਾਂ ਨੂੰ ਦੇਖਿਆ ਕਿ ਜਦੋਂ ਈਦ ਆਉਂਦੀ ਸੀ ਨਾ, 10-10 ਬੱਕਰੇ ਉਹ ਕੁਰਬਾਨੀ ਕਰ ਰਹੇ ਨੇ। ਸਮਝ ਲਓ ਕਿ ਤੇਰੇ ਮੇਰੇ ਵਰਗੇ ਜਿਹੜੇ ਆਉਂਦੇ ਸਨ ਤੇ ਰੋਟੀ ਖਾਣ ਵਾਸਤੇ, ਤੇ ਬੂਟਾ ਕਬਾਬਾਂ ਵਾਲੇ ਦਾ ਬਿੱਲ ਉਸ ਵੇਲੇ 5-5 ਲੱਖ ਰੁਪਇਆ ਬਣਦਾ ਸੀ। ਮੇਰੇ ਸਾਹਮਣੇ ਉਹਨਾਂ ਨੇ ਕਈ ਵਾਰੀ ਬਿੱਲ ਦਿੱਤਾ, ਮੈਂ ਕੰਨਾਂ ਨਾਲ ਸੁਣਿਆ ਤੇ ਅੱਖਾਂ ਨਾਲ ਵੇਖਿਆ। ਯਾਨੀ ਕਿ ਐਡਾ ਜ਼ਿੰਦਾ ਦਿਲ ਬੰਦਾ, ਔਰ ਬਿਲਕੁਲ ਉਹ 24 ਘੰਟੇ ਨੇ ਨਾ ਤੇ 20 ਘੰਟੇ ਤੇ ਉਹਨਾਂ ਦਾ ਰਿਆਜ਼ ਹੁੰਦਾ ਸੀ। ਉਹਨਾਂ ਨੇ ਜਿਹੜੀ ਮੰਜੀ ਤੇ ਬਹਿ ਜਾਣਾ ਨਾ, ਵੱਡਾ ਮੰਜਾ ਹੁੰਦਾ ਸੀ ਐਡਾ ਜਿੱਡਾ ਤੁਹਾਡਾ ਸਟੇਜ ਹੈ, ਉਹਦੇ ਉੱਤੇ ਉਹਨਾਂ ਨੇ ਬਹਿ ਕੇ ਅੱਗੇ ਵਾਜਿਆ ਤੇ ਬਸ ਐਸਾ। ਅਗਰ ਵਜ਼ਨ ਜੇ ਤੁਸੀਂ ਦੇਖੇ ਮੇਰੀ ਸ਼ਾਇਰੀ ਦੇ ਵਜ਼ਨ ਕਿੱਡਾ ਪੱਕਾ ਹੈ, ਜਿਹੜਾ ਮੈਂ ਐਵੇਂ ਵੀ ਸ਼ੇਰ ਕਹਿ ਦਿੰਦਾ ਨਾ, ਐਵੇਂ ਹੀ ਗੱਲਾਂ 'ਚ ਵੀ ਉਹਦਾ ਵਜ਼ਨ, ਇਹ ਮੈਂ ਉਹਨਾਂ ਦੀਆਂ ਉਂਗਲਾਂ ਦੇ ਵਿੱਚੋਂ ਸਿੱਖਿਆ। ਟੈਂਪੋ ਹਾਂ, ਉਹਨਾਂ ਦੇ ਜਿਹੜੇ ਸੀ ਨਾ, ਮਤਲਬ ਇਹ ਕਿ ਇਸ ਤਰ੍ਹਾਂ ਕਰਕੇ। ਇੱਕ ਮੈਂ ਇੱਥੇ ਹੋਰ ਸ਼ੇਅਰ ਕਰਾਂਗਾ ਤੁਹਾਡੇ ਨਾਲ ਗੱਲ, ਕਿ ਗਾਣਾ ਸੀ ਅੱਖੀਆਂ ਨੂੰ ਚੈਨ ਨਾ ਆਵੇ ਸਜਣਾ ਘਰ ਆ ਜਾ, ਇਹ ਤੇ ਲਿਖਿਆ ਗਿਆ ਨਾ। ਓਕੇ। ਜਿਹੜਾ ਖਾਨ ਸਾਹਿਬ ਨੇ ਇਹਦਾ ਡਮੀ ਵੋਕਲ ਬਣਾਇਆ ਸੀ ਨਾ, ਤੇ ਇਹਦੇ ਵਿੱਚ ਉਹਨਾਂ ਨੇ ਵਜ਼ਨ ਇਹ ਰੱਖਿਆ ਸੀ, ਕਿਉਂਕਿ ਸਾਡੇ ਕੋਲੋਂ ਟਰੈਕ ਪੈ ਸਨ ਪੁਰਾਣੀਆਂ ਟੇਪਾਂ, ਤੇ ਉਹਦੇ 'ਚ ਸੀ ਤੇਰੇ ਬਿਨ ਮੇਰਾ ਦਿਲ ਨਹੀਂ ਲੱਗਦਾ, ਤੇਰੇ ਬਿਨ ਮੇਰਾ ਦਿਲ ਨਹੀਂ ਲੱਗਦਾ। ਉਦੋਂ ਰਹਿੰਦੇ ਸਨ ਮਾਡਲ ਟਾਊਨ, ਕੋਠੀ ਕਿਰਾਏ ਤੇ ਲਈ ਸੀ ਉਹਨਾਂ। ਜੋ ਮੈਂ ਗਿਆ ਤੇ ਉਹਨਾਂ ਅੱਗੇ ਬੱਚਿਆਂ ਵਾਲੀ ਕਾਪੀ ਨਹੀਂ ਹੁੰਦੀ 2 ਰੁਪਏ ਵਾਲੀ, ਉਹ ਪਈ ਸੀ। ਇਹ ਮੈਨੂੰ ਕਹਿੰਦੇ ਆ ਸਾਦਗੀ ਆ ਰਿਹਾ ਜਰਾ ਇੱਕ ਤਰਦੇ ਤੇ ਲਿਖ। ਮੈਂ ਪੈਂਦੀ ਸੱਟੇ ਗਿਆ ਤੇ ਉਹ ਮੈਂ ਕਿਹਾ ਖਾਨ ਸਾਹਿਬ ਇਹ ਦੇਖੋ ਹਜ਼ਰਾ ਕਿ ਅੱਖੀਆਂ ਨੂੰ ਚੈਨ ਨਾ ਆਵੇ ਸਜਣਾ ਘਰ ਆ ਜਾ। ਮੈਨੂੰ ਕਹਿੰਦੇ ਨੇ, ਮੈਂ ਕਿਹਾ ਜੀ ਅੱਗੇ ਕੀ ਵਜ਼ਨ ਹੈ? ਕਹਿੰਦੇ ਅੱਗੇ ਹੀ ਵਜ਼ਨ ਹੈ ਰਾ 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 ਰਾ। ਰਾ 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 ਰਾ। ਮੈਂ ਕਿਹਾ ਖਾਨ ਸਾਹਿਬ ਇਹ ਕਹੂੰ ਹਾਂ ਕਿ ਰੋਂਦੇ ਨੈਣ ਵਿਚਾਰੇ ਵੇ, ਰੋਂਦੇ ਨੈਣ ਵਿਚਾਰੇ ਵੇ, ਕਰਦੇ ਗੱਲਾਂ ਸਾਰੇ ਵੇ, ਮਾਰਿਆ ਨੇ ਮੈਨੂੰ ਮਾਰਿਆ। ਉਹ ਅੱਗੇ ਜਿਹੜਾ ਵਜ਼ਨ ਸੀ ਨਾ, ਲਾ 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 ਪਿਆਰਿਆ, ਉੱਥੇ ਪੂਰਾ ਵਜ਼ਨ ਆ। ਇਹ ਬੈਂਡਡ ਕੁਈਨ ਇੰਡੀਆ ਦੀ ਫਿਲਮ ਸੀ, ਉਹਦੇ ਵਿੱਚ ਆਇਆ। ਔਰ ਇੰਨਾ ਕੁ ਚੱਲਿਆ ਇੰਡੀਆ ਦੇ ਵਿੱਚ, ਇੱਥੇ ਪਾਕਿਸਤਾਨ ਦਰਦਾਂ ਦੀ ਮਾਰੀ ਰੋ ਰੋ ਕੇ ਹਾਰੀ, ਤਾਂਗਾ ਤੇਰੀਆਂ ਨੇ ਮੈਨੂੰ ਮਾਰਿਆ ਪਿਆਰਿਆ। ਪਿਆਰਿਆ ਕਿੰਨੇ ਗਾਣੇ ਤੁਸੀਂ ਲਿਖੇ ਟੋਟਲ ਖਾਨ ਸਾਹਿਬ ਵਾਸਤੇ? ਮੈਨੂੰ ਇਸ ਲਈ ਯਾਦ ਨਹੀਂ, ਕੋਈ ਨਹੀਂ ਯਾਦ ਜਾਂਦਾ ਨਹੀਂ, ਆਪਣੇ ਮੇਰੇ ਕਹਿ 1000 2000 3000 ਕੋਈ ਨਹੀਂ। ਖਾਨ ਸਾਹਿਬ ਨੇ ਬਹੁਤ ਕੰਮ ਕੀਤਾ, ਕਈ ਗਾਣੇ ਤੇ ਰਿਕਾਰਡ ਹੋ ਹੀ ਰਹਿ ਗਏ ਨਾ ਰਹਿਮਤ ਗ੍ਰਾਮੋਫੋਨ ਹਾਊਸ ਦੇ ਵਿੱਚ ਹੀ। ਓਕੇ। ਕਈ ਗਾਣੇ ਹਜੇ ਪਏ ਨੇ, ਕਈ ਕੁਆਲੀਆਂ ਪਈਆਂ ਨੇ। ਹੁਣ ਇਹਦੇ ਵਿੱਚ ਇੱਕ ਕਲਾਮ ਸੀ ਜਿਹੜਾ ਕਿ ਖਾਨ ਸਾਹਿਬ ਨੇ ਰਿਕਾਰਡ ਜਿਹੜਾ ਕੀਤਾ, ਉਹ ਵਾਰਿਸ ਲੁਧਿਆਣਵੀ ਦਾ ਕੀਤਾ। ਮੇਰੇ ਵਾਲੀ ਟੇਪ ਡਿਲੀਟ ਹੋ ਗਈ ਸੀ। ਮੈਂ ਲਿਖ ਸੀ ਕਿ ਦੁੱਖ ਜੱਗ ਉੱਤੇ ਹੋਰ ਵੀ ਬਤੇਰੇ, ਲੱਗੀਆਂ ਦੇ ਦੁੱਖ ਵੱਖਰੇ। ਹਾਂ, ਦੁੱਖ ਜੱਗ ਉੱਤੇ ਹੋਰ ਵੀ ਬਤੇਰੇ, ਲੱਗੀਆਂ ਦੇ ਦੁੱਖ ਵੱਖਰੇ, ਰਹਿੰਦੇ ਅੱਖਾਂ ਵਿੱਚ ਹੰਝੂਆਂ ਦੇ ਡੇਰੇ, ਲੱਗੀਆਂ ਦੇ ਦੁੱਖ ਵੱਖਰੇ। ਇਹ ਹੁਣ ਰਦੀਫ ਤੇ ਉਹਦੇ ਵਿੱਚ ਵੜ ਰਹੀ ਏ ਆਪਸ ਵਿੱਚ ਨਾ, ਇਹਦਾ ਇਹ ਮਿਲਾਪ ਹੋ ਰਿਹਾ, ਆਊਟ ਨਹੀਂ। ਅੱਗੇ ਮੇਰਾ ਅੰਤਰਾ ਸੀ ਕਿ ਫੁੱਲਾਂ ਜਿਹੀ ਜਿੰਦ ਨੂੰ ਵਿਛੋੜਾ ਜਦੋਂ ਰੋਲਦਾ, ਦੇਂਦਾ ਫਿਰ ਕੋਈ ਨਹੀਂ ਸੁਨੇੜਾ ਆ ਕੇ ਢੋਲਦਾ, ਸੁੰਝੇ ਛੱਡ ਜਾਂਦੇ ਕਾਂ ਵੀ ਬਨੇਰੇ, ਲੱਗੀਆਂ ਦੇ ਦੁੱਖ ਵੱਖਰੇ। ਇਹ ਹੁਣ ਉਹਦੀ ਰਦੀਫ ਮਿਲ ਰਹੀ ਹੈ ਨਾਲ। ਇੱਕ ਮੇਰਾ ਕਲਾਮ ਸੀ, ਸਾਰੇ ਹੀ ਉਹਨਾਂ ਦੇ ਗਾਏ ਹੋਏ ਕਲਾਮ ਮਸ਼ਹੂਰ ਹੋਏ ਨੇ, ਕਿ ਉਹ ਸੀ ਜੀ। ਮੈਂ ਉਹੀ ਚਾਹ ਰਿਹਾ ਸੀ ਨਾ, ਕੁਝ ਨਾਜ਼ਰੀਨ ਨੂੰ 5-7 ਮਸ਼ਹੂਰ ਦੱਸ ਦਿਓ ਨਾ, ਪਤਾ ਲੱਗੇ ਇਹਨਾਂ ਨੂੰ। ਅੱਛਾ ਹਾਂ, ਉਹ ਜਿਹੜੇ ਮੈਨੂੰ ਇਸ ਵੇਲੇ ਯਾਦ ਨੇ, ਕਿਉਂਕਿ ਯਾਦਦਾਸ਼ਤ ਉਹਨਾਂ ਕਾਫੀ ਕਮਜ਼ੋਰ ਵੀ ਹੋ ਗਈ ਹੈ ਤੇ ਪਤਾ ਨਹੀਂ ਚੱਲਦਾ। ਅੱਖੀਆਂ ਦੇ ਵਿਹੜੇ ਵਿੱਚ ਪਾਉਂਦੇ ਨੇ ਧਮਾਲਾਂ, ਹੰਝੂ ਅੱਖੀਆਂ ਦੇ ਵਿਹੜੇ ਵਿੱਚ ਪਾਉਂਦੇ ਨੇ ਧਮਾਲਾਂ। ਇਹਦੇ ਉੱਤੇ ਨਾ ਇੱਕ ਸ਼ੇਰ ਤੇ ਮੈਨੂੰ ਉਦੋਂ ਲੋਕਾਂ ਨੇ ਕਿਹਾ ਵੀ ਕਮਾਲ ਕਰ ਦਿੱਤੀ। ਅੱਛਾ, ਇਹਦੇ ਸਟਾਰਟ ਤੇ ਬੁੱਲੇ ਸ਼ਾਹ ਸਾਹਿਬ ਦੀਆਂ ਨਹੀਂ ਜੀ ਨਹੀਂ, ਉਹ ਦੂਸਰਾ ਕਲਾਮ ਉੱਥੇ ਅਮਲਾ ਦੇ ਹੋਣਗੇ, ਉੱਥੇ ਅਮਲਾ ਦੇ ਹੋਣੇ ਨੇ। ਕਿਉਂਕਿ ਜਦੋਂ ਰਿਕਾਰਡਿੰਗ ਹੋਈ ਹੈ ਨਾ, ਤੇ ਮੈਂ ਰਾਤੀ ਲਿਖ ਕੇ ਆਇਆ ਤੇ ਅਗਲੇ ਦਿਨ ਜਾ ਕੇ ਖਾਨ ਸਾਹਿਬ ਨੇ ਰਿਕਾਰਡ ਕਰਾ ਦਿੱਤੀ। ਓਕੇ। ਉਦੋਂ ਮੈਂ ਨਵਾਂ ਸਾਇੰਸ ਫੀਲਡ 'ਚ, ਤੇ ਉਹ ਪਹਿਲਾ ਬੁੱਲੇ ਸ਼ਾਹ ਦਾ ਸ਼ੇਰ ਹੈ, ਬਾਕੀ ਸਾਰੇ ਸ਼ੇਰ ਮੇਰੇ ਨੇ। ਅੱਜ ਟੁਰਿਆ ਕੋਈ ਕੱਲ ਟੁਰ ਜਾਣਾ, ਸਾਦਕ ਵਾਰੋ। ਹਾਂ, ਮਤਲਬ ਉਸ ਦਿਨ ਸਾਦਕ ਰੁੱਸੇ ਨੂੰ ਤੈਨੂੰ ਕਿਸੇ ਨਹੀਂ ਆਣ ਮਨਾਉਣਾ, ਟੁਰ ਜਾਣਾ ਹੈ ਛੱਡ ਕੇ ਦੁਨੀਆ। ਫਿਰ ਇਸ ਤਰ੍ਹਾਂ ਦੇ ਕਰਕੇ ਮਤਲਬ ਕਾਫੀ ਸਾਨੂੰ ਵਿੱਚ। ਤੇ ਇਹ ਜਿਹੜੇ ਸੀ ਨਾ, ਇਹਦੇ 'ਚ ਸ਼ੇਰ ਮੈਂ ਗਿਰਾਂ ਦੇ ਲਾਏ। ਹੁਣ ਹੰਝੂਆਂ ਦਾ ਟੌਪਿਕ ਚੱਲ ਰਿਹਾ, ਹੰਝੂ ਅੱਖੀਆਂ ਦੇ ਵਿਹੜੇ ਵਿੱਚ ਪਾਉਂਦੇ ਨੇ ਧਮਾਲ। ਮੈਂ ਲਿਖਿਆ ਸੀ, ਇਹ ਵੀ ਦੱਸਦੇ ਆ ਨਾਜ਼ਰੀਨ ਨੂੰ, ਕਿ ਹੰਝੂ ਅੱਖੀਆਂ ਦੇ ਵਿਹੜੇ ਵਿੱਚ ਪਾਉਂਦੇ ਨੇ ਧਮਾਲਾਂ, ਓਏ ਡਾਢੇ ਦਿਲਗੀਰ, ਖਿੱਚੀ ਯਾਦਾਂ ਨੇ ਲਕੀਰ, ਸਾਨੂੰ ਕੀਲਿਆ ਚੰਨ ਮਾਈਆ ਤੇਰਿਆਂ ਖਿਆਲਾਂ। ਕੀਲ ਨਾ ਕਿਸੇ ਚੀਜ਼। ਉਹ ਫਿਰ ਰਿਕਾਰਡਿੰਗ ਦੇ ਟਾਈਮ ਸਾਡੇ ਇੱਕ ਮਹਿਮੂਦ ਸਾਹਿਬ ਹੁੰਦੇ ਸਨ, ਉਹਨਾਂ ਨੂੰ ਇਹ ਬੜਾ ਕੀੜਾ ਸੀ ਕਿ ਕੋਈ ਨਾ ਕੋਈ ਨੁਕਸ ਜ਼ਰੂਰ ਕੱਢਣਾ ਵਿੱਚ।
ਉਹਨਾਂ ਕੀਲਿਆਂ ਨੂੰ ਘੇਰਿਆ ਕਰ ਲਿਆ। ਹਾਂ ਹਾਲਾਂਕਿ ਜੋ ਕੀਲਿਆਂ ਦਾ ਵਜ਼ਨ ਹੈ ਨਾ, ਕੀਲ ਦਾ ਮਤਲਬ ਹੈ ਘੇਰਿਆ ਬੰਦਾ ਤੇ ਛੁੱਟ ਸਕਦਾ ਹੈ। ਹਾਂ ਮਿਸਾਲੇ ਤੈਨੂੰ 10 ਬੰਦੇ ਘੇਰ ਦਿੰਦੇ ਨੇ, ਹਾਂ ਮੈਂ ਨਿਕਲ ਸਕਦਾ ਤੂੰ ਨਿਕਲ ਸਕਣਾ ਹੈ। ਤੇ ਜਦੋਂ ਕੀਲਿਆ ਬੰਦਾ ਹੁੰਦਾ ਹੈ ਨਾ, ਗੋਲ ਲਕੀਰ ਮਾਰ ਕੇ ਹਾਂ, ਜਿਹੜੇ ਉਹਦੇ ਜਾਦੂ ਵਿੱਚ ਟੂਣਾ ਕਰਦੇ ਨੇ, ਉਹਦੇ ਚੋਂ ਨਹੀਂ ਬੰਦਾ ਨਿਕਲ ਸਕਦਾ। ਇਸੇ ਤਰ੍ਹਾਂ ਇੱਕ ਕਲਾਸ ਮੇਰਾ ਇਹੋ ਹੀ ਉੱਥੇ ਅਮਲਾਂ ਤੇ ਹੋਣਗੇ। ਹੁਣ ਇਹਦੇ ਵਿੱਚ ਮੈਂ ਜਿਹੜੇ ਗਿਰਾ ਦੇ ਸ਼ੇਰ ਲਾਏ ਨਾ, ਮੇਰੇ ਅਥਰੂ ਟੱਪ ਨਹੀਂ ਸਕਦੇ ਕਦੀ ਦਲੀਲ ਜੀ ਅੱਖੀਆਂ ਦੀ ਤੇਰੀ ਯਾਦ ਦਾ ਕੰਮ ਹੈ ਜਿਹੜੀ ਬੂਹੇ ਵਾਰ ਵੀ ਲੈ ਗਈ ਹੈ। ਹੰਝੂ ਅੱਖੀਆਂ ਦੇ ਵਿਹੜੇ ਵਿੱਚ ਪਾਉਂਦੇ ਨਹੀਂ ਤੁਮਾਰ, ਆਉਂਦੇ ਜਾਂਦੇ ਸਾਹ ਮੇਰੇ ਆਪੋ ਵਿੱਚ ਖਹਿੰਦੇ ਨੇ, ਲੱਗਦੇ ਨਹੀਂ ਆਖੇ ਮੇਰੇ ਅਥਰੂ ਨਦਾਨ ਨੇ, ਅੱਖਾਂ ਦੀ ਦਲੀਜ ਉੱਤੇ ਟਿਕ ਕੇ ਨਾ ਬਹਿੰਦੇ ਨੇ, ਹੰਝੂ ਅੱਖੀਆਂ ਦੇ ਵਿਹੜੇ ਵਿੱਚ ਪਾਉਂਦੇ ਨੇ। ਹੁਣ ਅਗਰ ਮੈਂ ਇਹ ਨਾ ਲਿਖਦਾ ਗਿਰਾ, ਤੇ ਗਿਰਾ ਵੀ ਨਾਜ਼ਰੀਨ ਉਹ ਹੁੰਦੀ ਹੈ ਜਿਹੜੇ ਕਵਾਲੀ ਕਰਦਾ ਨਾ ਜਿਸ ਲਈ, ਤੇ ਉਹਦੇ ਉੱਤੇ ਜਿਹੜੇ ਅਜ਼ਾਫੀ ਸ਼ੇਰ ਹੁੰਦੇ ਨੇ ਉਹਨੂੰ ਗਿਰਾ ਅਸੀਂ ਕਹਿੰਦੇ ਹਾਂ ਆਪਣੀ ਜ਼ਬਾਨ। ਇਸੇ ਤਰ੍ਹਾਂ ਮੇਰਾ ਇੱਕ ਕਲਾਮ ਸੀ ਕਿ ਜਦੋਂ ਮਿੱਠੀ ਨੀਂਦੇ ਸੌਂਦੀ ਏ ਖੁਦਾਈ, ਮੈਂ ਰੋਵਾਂ ਤੈਨੂੰ ਯਾਦ ਕਰ। ਜਿਹੜੇ ਦਿਨ ਦਾ ਇਹਦੇ ਨਾਲ ਸਟਾਰਟ ਇੱਕ ਦੋੜਾ ਹੈ, ਜਿਹੜੇ ਦਿਨ ਦਾ ਤੂੰ ਮੁਖ ਮੋੜਿਆ, ਹਾਸਿਆਂ ਵੀ ਮੁਖ ਮੋੜੇ, ਪਿਆਰ ਦੇ ਫੁੱਲ ਬਿਨ ਖਿੜਿਓਂ ਸੁੱਕੇ, ਐਸੇ ਪੈ ਵਿਛੋੜੇ, ਹਿਜਰੋਂ ਪੀੜ ਅੱਖਾਂ ਵਿੱਚ ਰੜਕੇ, ਦੁੱਖ ਦੀਆਂ ਵਾਂਗਰ ਫੋੜੇ, ਸਾਦਕ ਹੰਝੂਆਂ ਮਾਰ ਕੇ ਛੱਲਾਂ, ਪਲਕਾਂ ਦੇ ਬੰਨ ਤੋੜੇ, ਜਦੋਂ ਮਿੱਠੀ ਨੀਂਦੇ ਸੌਂਦੀ ਹੈ ਖੁਦਾਈ ਮੈਂ ਰੋਵਾਂ। ਵਾਹ ਵਾਹ। ਅੱਛਾ ਇਹਦੇ ਵਿੱਚ ਫਿਰ ਉੱਤੇ ਹੁਣ ਕਿਉਂਕਿ ਇੱਥੇ ਵੀ ਅਥਰੂਆਂ ਦੇ ਸ਼ੇਰ ਹੀ ਚਾਹੀਦੇ ਸਨ ਕਿ ਹਾਸਿਆਂ ਤੋਂ ਚੰਗੇ ਮੈਨੂੰ ਲੱਗਦੇ ਨੇ ਅਥਰੂ, ਜਿਹੜੇ ਤੇਰੀ ਯਾਦ ਵਿੱਚ ਵਗਦੇ ਨੇ ਅਥਰੂ, ਸੇਕਨੀਆਂ ਬਾਲ ਕੇ ਉਡੀਕਾਂ ਦੀਆਂ ਲੱਕੜਾਂ, ਕੋਲਿਆਂ ਦੇ ਵਾਂਗ ਮੇਰੇ ਵਗਦੇ ਨੇ ਅਥਰੂ, ਹੰਝੂ ਅੱਖੀਆਂ ਦੇ ਵਿਹੜੇ ਵਿੱਚ ਪਾਉਂਦੇ ਨੇ ਤੁਮਾਰ। ਅੱਛਾ ਹੋਰ ਕੋਈ ਖਾਨ ਸਾਹਿਬ ਦਾ ਕੋਈ ਮਸ਼ਹੂਰ ਆਈਟਮ ਕੋ ਹੋਰ ਦੋ ਤਿੰਨ? ਹੋਰ ਫਿਰ ਆਪਣਾ ਜੀ ਮੈਨੂੰ ਸੋਚਾਂ ਦੀਆਂ ਦੇ ਗਿਆ ਸੁਗਾਤ, ਹਾਏ। ਇਹ ਜਿਸ ਲਈ ਸਰਗਮ ਸਟੂਡੀਓ ਸਾਡਾ ਇਕੱਠਾ ਸੀ ਤੇ ਮੈਂ ਲੈਂਦਾ ਸੁਖਮਾਹੀ ਨਾਲ ਲੈ ਗਿਆ। ਸੁਖਮਾਹੀ ਇਹ ਖਾਨ ਸਾਹਿਬ ਦੇ ਉਸਲੇ ਚਿਹਰੇ ਦਾ ਕਲਰ ਚੇਂਜ ਹੋ ਗਿਆ ਸੀ, ਬਲੈਕ ਹੋ ਗਿਆ ਸੀ ਬਿਲਕੁਲ, ਮਤਲਬ ਬਿਮਾਰੀ ਦੀ ਵਜ੍ਹਾ ਬਿਮਾਰੀ ਦੀ ਵਜ੍ਹਾ, ਹੈਪਾਟਾਈਟਸ ਦੀ ਵਜ੍ਹਾ। ਤੇ ਉਹ ਮੈਨੂੰ ਉਹ ਕਹਿੰਦੇ ਨੇ ਸਾਦਕ ਨੂੰ ਬੁਲਾ ਕੇ ਲਿਓ, ਤੇ ਨਾਲ ਹੀ ਸੜਕੋਂ ਇੱਧਰ ਮੇਰਾ ਸਟੂਡੀਓ ਜਿਹੜਾ ਦੁਬਾਰਾ ਬਣਾਇਆ ਸੀ ਮੈਂ, ਤੇ ਇੱਧਰ ਸਰਗਮ ਸਟੂਡੀਓ ਉਹ ਵੀ ਮੈਂ ਹੀ ਬਣਾਇਆ ਸੀ ਸਭ ਤੋਂ ਪਹਿਲੇ। ਤੇ ਉਹ ਖਾਨ ਸਾਹਿਬ ਜਿਸਲੇ ਰਾਤ ਨੂੰ ਆਉਂਦੇ ਸਨ ਕਦੀ 2 ਵਜੇ 1 ਵਜੇ, ਕਹਿੰਦੇ ਜਾਂ ਸਾਦਕ ਨੂੰ ਬੁਲਾ ਕੇ ਲਿਓ, ਤੇ ਮੈਂ ਚਲਾ ਗਿਆ। ਤੇ ਮੈਨੂੰ ਕਹਿੰਦੇ ਨੇ ਇਹ ਨਾ ਇਹਦੇ ਉੱਤੇ ਅੱਛਾ ਬੋਲੀ ਦੀ ਬਹਿਰ 'ਚ ਹਮੇਸ਼ਾ ਜਿਹੜਾ ਨਾ ਉਹ ਬੋਲੀ ਦਾ ਅੰਤਰਾ ਹੋਰ ਹੁੰਦਾ ਹੈ, ਇਹਦਾ ਅੰਤਰਾ ਜਿਹੜਾ ਉਹ ਚੇਂਜ ਲਈ ਉਹਨਾਂ ਨੇ ਤਰਕ ਬਣਾਈ ਨਾ ਚੇਂਜ, ਕਿਉਂਕਿ ਉਹ ਹਟ ਕੇ ਕੰਮ ਕਰਦੇ ਸਨ। ਉਹਨਾਂ ਦੀਆਂ ਟਿਊਨਾਂ ਯਕੀਨ ਕਰੋ ਉਹਨਾਂ ਹੀ ਗਾਣ ਵਜਾਉਣ ਵਾਲੇ ਵੀ ਇੰਜੋਏ ਕਰਦੇ ਨੇ, ਉਹਨਾਂ ਅਤਾਈ ਵੀ ਪਸੰਦ ਕਰਨ। ਹੁਣ ਯਾਦਾਂ ਵਿਛੜੇ ਸੱਜਣ ਦੀਆਂ ਆਈਆਂ, ਅੱਖੀਆਂ 'ਚ ਮੀਂਹ ਵਸਦਾ, ਇਹ ਵੀ ਸੁਣੇਗਾ, ਗਨੇਰੀਆਂ ਵੇਚਣ ਵਾਲਾ ਵੀ ਸੁਣੇਗਾ, ਸਮੋਸੇ ਵੇਚਣ ਵਾਲਾ ਵੀ ਸੁਣੇਗਾ, ਹਾਂ। ਤੇ ਉਹਦੇ ਵਿੱਚ ਜਿਸਲੇ ਮੈਂ ਪਹਿਲਾਂ ਲਿਖਿਆ ਨਾ ਕਿ ਮੈਨੂੰ ਸੋਚਾਂ ਦੀਆਂ ਦੇ ਗਿਆ ਸੁਗਾਤਾਂ, ਸੁਖ ਮਾਹੀ ਨਾਲ ਲੈ ਗਿਆ, ਨਾਲ ਦੁੱਖਾਂ ਦੇ ਕਰਾ ਕੇ ਮੁਲਾਕਾਤਾਂ, ਸੁਖ ਮਾਹੀ ਨਾਲ ਲੈ ਗਿਆ, ਅੱਖੀਆਂ ਦੇ ਵਿੱਚ ਅਥਰੂ ਲੈ ਕੇ ਵੇਖਾਂ ਉਹਦੀਆਂ ਰਾਹਾਂ ਬਹਿ ਕੇ, ਆਉਣ ਦਾ ਕਹਿ ਕੇ ਉਹ ਨਾ ਆਇਆ, ਬੇਦਰਦੀ ਨੇ ਮੁਖ ਪਰਤਾਇਆ, ਮੈਨੂੰ ਭੁੱਲ ਗਈਆਂ ਇਦਾਂ ਸ਼ਬਰਾਤਾਂ, ਇੰਜ ਦਾ ਕੋਈ ਸੁਖ ਮਾਹੀ ਨਾਲ ਲੈ ਗਿਆ। ਤੇ ਇਹ ਨਾਲ ਹੀ ਫਿਰ ਚੂੜੀਆਂ ਫਿਲਮ ਵਾਲਿਆਂ ਨੇ ਲੈ ਲਿਆ ਖਾਨ ਸਾਹਿਬ ਕੋਲੋਂ ਨਾ। ਫਿਰ ਆਪਣਾ ਖਾਨ ਸਾਹਿਬ ਦੇ ਹੋਰ ਕਲਾਮ ਸਨ, ਇੱਕ ਸਾਡੀ ਝੋਲੀ ਵਿੱਚ ਪਾ ਕੇ ਦੁੱਖ ਲੱਖਾਂ, ਮਾਇਆ ਪਰਦੇਸੀ ਹੋ, ਹਾਂ ਉਹਦੇ ਰਾਹਾਂ ਵਿੱਚ ਰੁਲ ਗਈਆਂ ਅੱਖਾਂ। ਤੁਹਾਡਾ ਕੋਈ ਕਲਾਮ ਐਸਾ ਜਿਹੜਾ ਖਾਨ ਸਾਹਿਬ ਨੂੰ ਬਹੁਤ ਪਸੰਦ ਹੋਵੇ, ਆਪ ਨੂੰ, ਜਿਹਦਾ ਉਹਨਾਂ ਨੇ ਬਹੁਤ ਜ਼ਿਆਦਾ ਉਹਨਾਂ ਨੂੰ ਪਸੰਦ ਹੋਵੇ? ਖਾਨ ਸਾਹਿਬ ਨੂੰ ਮੈਂ ਹੀ ਬਹੁਤ ਜ਼ਿਆਦਾ ਪਸੰਦ ਸਾਂ। ਉਹ ਕਹਿੰਦੇ ਸਨ ਕਿ ਯਾਰ ਤੇਰੀ ਉਮਰ ਵੀ ਨਹੀਂ ਇੰਨੀ, ਤੇ ਸਾਦਕ ਤੂੰ ਇਨਸ਼ਾਅੱਲਾ ਇੱਕ ਦਿਨ ਵੱਡਾ ਰਾਈਟਰ ਬਣੇਗਾ, ਇਹ ਉਹਨਾਂ ਦੀ ਦੁਆ ਹੈ ਮੈਨੂੰ। ਤੇ ਉਹਦੇ ਵਿੱਚ ਖਾਨ ਸਾਹਿਬ ਨੇ ਹੋਰ ਵੀ ਮੇਰੇ ਬਹੁਤ ਕਲਾਮ ਗਾਏ ਨੇ। ਮੈਨੂੰ ਇਸ ਵੇਲੇ ਸਮਝ ਰਹੇ ਹੋ ਨਾ ਤੁਸੀਂ, ਮੈਂ ਜੋ ਪੁੱਛ ਰਿਹਾ ਉੱਤਰ ਨਹੀਂ ਆ ਰਹੇ, ਕੀ ਉਹਨੂੰ ਕਮਾਈ ਜਾ ਰਹੇ ਨੇ। ਉਹ ਜਿਹੜੀ ਮੈਂ ਗੱਲ ਕਰਦਾ ਹੁੰਦਾ ਕਿ ਜਦੋਂ ਕਿਸੇ ਨੂੰ ਤੁਸੀਂ ਮਹਿਮਾਨ ਨੂੰ ਪੁੱਛੋ ਨਾ ਕਿ ਕੋਈ ਇੱਕ ਐਸਾ, ਉਹ ਇੱਕ ਨਹੀਂ ਦੱਸਣਾ, ਉਹਨੇ ਕਹਿਣਾ ਬਸ ਸਾਡਾ ਸਾਰਾ ਹੀ ਸਾਥ। ਮੈਂ ਕਿਹਾ ਖਾਨ ਸਾਹਿਬ ਦਾ ਕੋਈ ਇੱਕ ਤੁਹਾਡਾ ਆਈਟਮ ਜਿਹੜਾ ਖਾਨ ਸਾਹਿਬ ਨੂੰ ਬਹੁਤ ਪਸੰਦ ਹੋਵੇ? ਉਹਨੂੰ ਸਾਰੇ ਮੇਰੇ ਪਸੰਦ ਸੀ। ਲਓ ਜੀ, ਜਿਹੜਾ ਨਾ ਇੱਕ ਸੀ ਕਲਾਮ, ਜੇ ਤੂੰ ਰੱਬ ਨੂੰ, ਜਦੋਂ ਫੈਸਲਾਬਾਦੋਂ ਮੈਂ ਲੈ ਕੇ ਗਿਆ ਨਾ, ਜੇ ਤੂੰ ਰੱਬ ਨੂੰ ਬਣਾਉਣਾ ਪਹਿਲੇ ਯਾਰ ਨੂੰ ਬਣਾ, ਪਹਿਲੇ ਯਾਰ ਨੂੰ। ਹਾਏ ਰੱਬ ਅੱਛਾ ਮੰਨ ਜਾਂਦਾ। ਖਾਨ ਸਾਹਿਬ ਨੇ ਤਰਜ਼ ਪਹਿਲੇ ਬਣਾਈ ਹੈ, ਬੋਲ ਮੈਂ ਬਾਅਦ ਚ ਲਿਖੇ। ਉਹ ਵਾਜਾ ਤਬਲੇ ਵਾਲਾ ਬੈਠਾ ਸੀ ਨਾਲ, ਉਹ ਲੱਗੇ ਮੈਂ ਕਿਹਾ ਜੇ ਤੂੰ ਰੱਬ ਨੂੰ ਮਨਾਉਣਾ ਪਹਿਲੇ ਯਾਰ, ਉਹਨੂੰ ਕਹਿੰਦਾ ਯਾਰ ਬੜਾ ਸ਼ੌਕ ਹੈ ਤੂੰ ਵੀ ਹੈ। ਉਹ ਜਿਸ ਨੇ ਹੁਣ ਸਾਰਾ ਕਲਾਮ ਮੈਂ ਲਿਖ ਲਿਆ ਨੇ, ਕਰ ਸਾਦਕਾ ਤੂੰ ਚਾਰਾ ਵੇਲਾ ਹੱਥੋਂ ਨਾ ਗਵਾ। ਤੇ ਉਹ ਮਹਿਮੂਦ ਸਾਹਿਬ ਵੀ ਬੈਠੇ ਸਨ, ਅੱਲਾ ਜੰਨਤ ਨਸੀਬ ਕਰੇ ਖਾਨ ਸਾਹਿਬ ਨੂੰ, ਅੱਲਾ ਕਰਵਰ ਕਰਵਟ ਜੰਨਤ ਨਸੀਬ ਕਰੇ। ਕਹਿੰਦੇ ਸੀ ਇਹਦੇ ਉੱਤੇ ਸਾਦਕ ਗਿਰਾ ਦੀ ਲੋੜ ਹੀ ਨਹੀਂ। ਅੱਛਾ ਭਾਜੀ, ਹੋਰ ਕੋਈ ਖਾਨ ਸਾਹਿਬ ਦਾ ਖਾਨ ਸਾਹਿਬ ਦਾ ਇੱਕ ਵਾਕਿਆ, ਕਵਾਲੀ ਨਹੀਂ, ਪਹਿਲੇ ਕਵਾਲੀ ਦੱਸੋ ਕੋਈ।
ਮੈਂ ਕਵਾਲੀਆਂ ਖਾਨ ਸਾਹਿਬ ਨੇ ਨਾ ਮੇਰੀਆਂ ਬਹੁਤ ਗਾਈਆਂ ਨੇ, ਜਿਹਦੇ ਚ ਐਵੇਂ ਬੋਲਣਾ ਬਨੇਰੇ ਤੇ ਕਾਵਾਂ ਸੱਜਣਾ ਨਹੀਂ ਹਾਏ ਇਹ ਵੇਖੋ ਨਾ ਮੈਂ ਅੱਛਾ ਜਦੋਂ ਮੈਂ ਕਲਾਮ ਲਿਖਿਆ ਇਹਨਾਂ ਦੇ ਖਾਨ ਸਾਹਿਬ ਕਹਿੰਦੇ ਸਾਧ ਕੇ ਮੈਂ ਗਾਣਾ, ਕਿਸੇ ਨੂੰ ਦੇਣਾ ਨਹੀਂ, ਮੈਂ ਗਾਣਾ। ਇਹਦੇ ਵਿੱਚ ਉਹ ਫਿਰ ਦੋੜੇ ਵੀ ਸਨ, ਤੇ ਉਸ ਵੇਲੇ ਰਾਹਤ ਖਾਨ ਸਾਹਿਬ ਇੰਨੇ ਕਨੇ ਵਿੱਚ ਬੈਠੇ ਨੇ, ਵੀਡੀਓ ਮੌਜੂਦ ਹੈ ਨੈਟ ਦੇ ਉੱਤੇ ਨਾ, ਤੇ ਇਹ ਦੋ ਕਲਾਮ ਮੇਰੇ ਉਹਨਾਂ ਨੇ ਇਕੱਠੇ ਰਿਕਾਰਡ ਕੀਤੇ ਸਨ ਉੱਥੇ ਅੰਬਲਾਂ ਤੇ ਹੋਣਗੇ ਨਵੇੜੇ, ਤੇ ਐਵੇਂ ਬੋਲਣਾ ਬਨੇਰੇ ਤੇ ਕਾਵਾਂ, ਤੇ ਉਹ ਕਿਉਂਕਿ ਮੁਖਤਲਿਫ ਅਰਸੇ ਬਾਅਦ ਇਹ ਰਿਲੀਜ਼ ਹੋਏ ਨੇ। ਤੇ ਉਹਦੇ ਵਿੱਚ ਇੱਕ ਕਲਾਮ ਸੀ ਜਦੋਂ ਦਾ ਤੂੰ ਰੁੱਸ ਗਿਆ ਸਾਡੇ ਨਾਲ ਢੋਲਣਾ, ਇਹ ਵੀ ਉਹਨਾਂ ਨੇ ਰਿਕਾਰਡ ਕੀਤਾ ਸੀ ਨਾਲ। ਹਾਂ ਉਹ ਵੀ ਮੇਰਾ ਸੀ। ਕੀ ਬਾਤ। ਮੈਂ ਇਹ ਦੱਸਣਾ ਚਾਹ ਰਿਹਾ ਵਾਹ ਨੂੰ, ਜਦੋਂ ਤੱਕ ਤੂੰ ਰੁੱਸ ਗਏ ਹੋ ਸਾਡੇ ਉਸ ਤੋਂ ਨਾਲ ਬਾਅਦ ਬੋਲਣਾ। ਫਿਰ ਕਿਹੜਾ ਸੀ, ਸਾਡੀ ਝੋਲੀ ਵਿੱਚ ਪਾ ਕੇ ਦੁੱਖ ਲੱਖਾਂ ਮਾਈਆ ਪਰਦੇਸੀ ਹੋ ਗਿਆ, ਜਦੋਂ ਮਿੱਠੀ ਨੀਂਦ ਸੌਂਦੀ ਹੈ ਖੁਦਾਈ ਮੈਂ ਰੋਵਾਂ ਤੈਨੂੰ ਯਾਦ ਕਰਕੇ, ਰੁੱਤਾਂ ਪਿਆਰ ਕਰਨ ਦੀਆਂ ਆਈਆਂ ਸੱਜਣ ਘਰ ਨਹੀਂ ਆਇਆ, ਕਿਹੜੇ ਘਰ ਜਾਵਾਂ ਇਹੋ ਖੜਾ ਮੈਂ ਵਿਚਾਰਦਾ। ਹਾਏ ਉਹ ਫਿਰ ਮੈਂ ਇਹ ਉਦੋਂ ਅਸੀਂ ਮਜ਼ੰਗ ਚੁੰਗੀ ਹੁੰਦੇ ਸੀ, ਤੇ ਫਿਰ ਖਾਨ ਸਾਹਿਬ ਨੇ ਕਿਹਾ ਸਾਦਿਕ ਮੈਂ ਪੂਰਾ ਐਲਬਮ ਵੀ ਤੇਰੇ ਕਲਾਮਾਂ ਦਾ ਕਰਨਾ ਹੈ। ਉਹਦੇ ਵਿੱਚ ਫਿਰ ਮੈਂ ਇੱਕ ਇਹ ਲਿਖਿਆ, ਕਿਹੜੇ ਘਰ ਜਾਵਾਂ ਇਹੋ ਖੜਾ ਮੈਂ ਵਿਚਾਰਦਾ, ਇੱਕ ਘਰ ਰੱਬ ਦਾ ਦੂਜਾ ਘਰ ਯਾਰ ਦਾ। ਇਹਦੇ 'ਚ ਇੱਕ ਵਾਕਿਆ ਹੈ ਕਿ ਖਾਨ ਸਾਹਿਬ ਤਰਜ਼ ਬਣਾ ਰਹੇ ਨੇ ਨਾਲ, 27 ਮੈਂ ਦੇ ਦਿੱਤੀ, ਉਹਨਾਂ ਨੇ ਤਰਜ਼ ਬਣਾ ਲਈ, ਜਿਹੜੇ ਅੰਤਰੇ ਦੀ ਬਣਾ ਲੱਗੇ ਨਾ, ਮੈਂ ਕਿਹਾ ਯਾਰ ਵੱਲ ਜਾਵਾਂ ਤੇ ਉਹ ਸਿੱਧੇ ਮੂੰਹ ਬੁਲਾਉਂਦਾ ਨਹੀਂ, ਕਹਿੰਦੇ ਬਹੁਤ ਅੱਛੇ। ਰੱਬ ਵੱਲ ਜਾਵਾਂ ਤੇ ਉਹ ਸਾਹਮਣੇ ਵੀ ਆਉਂਦਾ ਨਹੀਂ, ਕਹਿੰਦੇ ਕਮਾਲ। ਮੈਂ ਕਿਹਾ ਯਾਰ ਵੀ ਨਹੀਂ ਰੱਖਦਾ ਤੇ ਰੱਬ ਵੀ ਨਹੀਂ ਮਾਰਦਾ। ਤੇ ਵਾਜਾ ਖਾਨ ਸਾਹਿਬ ਨੇ ਪਰਾਂ ਸੁੱਟਦਾ, ਕਹਿੰਦਾ ਓਏ ਸ਼ੋਖੀ ਨਾ ਕਰ, ਰੱਬ ਮਿੰਟੇ 'ਚ ਮਾਰਦਾ, ਇਹ ਲਾਈਨ ਚੇਂਜ ਕਰ। ਫਿਰ ਮੈਂ ਉੱਥੇ ਕਿਹਾ ਕਿ ਕਿਹਦੇ ਕੋਲੋਂ ਮੰਗਾ ਦਾਰੂ ਦਿਲ ਦੇ ਕਰਾਰ ਦਾ। ਵਾਹ ਵਾਹ ਵਾਹ। ਉੱਥੇ ਫਿਰ ਲਾਈਨ ਬਣਾਈ, ਕਿਹਦੇ ਕੋਲੋਂ ਮੰਗਾ ਦਾਰੂ ਦਿਲ ਦੇ ਕਰਾਰ ਦਾ। ਯਾਨੀ ਤੁਸੀਂ ਗੌਰ ਕਰੋ ਉਸ ਬੰਦੇ ਦੀ, ਤੁਸੀਂ ਬੇਸ਼ੱਕ ਜਿੰਨੀ ਮਰਜ਼ੀ ਸ਼ੋਹਰਤ, ਜਿੰਨੀ ਮਰਜ਼ੀ ਦੌਲਤ, ਜਿੰਨਾ ਮਰਜ਼ੀ ਨਾਮ, ਐਸਾ ਨਾਮ ਕਿ ਜਿਹੜਾ ਟੰਗੇ ਹੀ ਰਹਿਣਾ ਕਿਆ ਤੱਕ, ਉਹਨੂੰ ਹਿਲਾਉਣਾ ਹੀ ਨਹੀਂ। ਲੇਕਿਨ ਉਹਨਾਂ ਦੇ ਅੰਦਰ ਦੇਖ ਕੇ ਰੱਬ ਦੇ ਨਾਲ ਕੈਸੀ ਗੱਲ, ਉਹਨਾਂ ਨੇ ਕਿਹਾ ਨਹੀਂ ਰੱਬ ਜਦੋਂ ਚਾਹੇ ਮਾਰ ਦਿੰਦਾ, ਇਹਨੂੰ ਚੇਂਜ ਕਰ। ਵਾਹ ਵਾਹ। ਨਹੀਂ ਜੋ ਕਹਿੰਦੇ ਯਾਰ ਲਿਖ ਮੈਂ ਤਾਂ ਕਵਾਲ ਹਾਂ ਦੁਨੀਆ ਤੇ ਨਾ ਕੁਝ ਵੀ। ਯਾਨੀ ਉਹਨਾਂ ਦਾ ਕੈਲਕੂਲੇਟਰ ਜਿਹੜਾ ਕਿੰਨਾ ਕੰਮ ਕਰ ਰਿਹਾ ਸੀ ਕਿ ਭਾਵੇਂ ਜਿੰਨਾ ਮਰਜ਼ੀ ਨਾ ਹੋ ਗਿਆ, ਇਹ ਨਹੀਂ ਗੱਲ ਕਰਨੀ। ਯਾਨੀ ਇੱਥੋਂ ਇੱਕ ਇਹ ਵੀ ਚੀਜ਼ ਸਾਬਤ ਹੁੰਦੀ। ਕਿਆ ਕਹਿੰਦੇ ਸਰ, ਕਿਆ ਬਾਤ। ਇਹ ਬੜਾ ਵੱਡਾ ਸਬਕ ਆ ਸਾਡੇ ਆਰਟਿਸਟਾਂ ਲਈ, ਜਿਨ੍ਹਾਂ ਨੂੰ ਅੱਲਾ ਬਹੁਤ ਇੱਜ਼ਤ ਦੇ ਦਿੰਦਾ ਤੇ ਉਹ ਬਹੁਤ ਕੁਝ ਭੁੱਲ ਜਾਂਦੇ ਨੇ। ਕਲਾਮ ਤੇ ਬੇਤਾਸ਼ਾ ਉਹਨਾਂ ਨੇ ਮੇਰੇ ਗਾਏ ਨੇ। ਫਿਰ ਅੱਛਾ, ਉਹਨਾਂ ਦੇ ਨਾਲ ਜ਼ਿਆਦਾ ਦੇਰ ਤੁਸੀਂ ਜਿਹੜਾ ਐਸਾ ਅਰਸਾ ਜਿਹਦੇ ਤੁਸੀਂ ਰਾਤ ਦਿਨ ਉਹਨਾਂ ਦੇ ਕੋਲ ਰਹੇ ਹੋ, ਜਾਂ ਮਤਲਬ ਕੰਮ ਰੋਜ਼ ਹੀ 20 ਸਾਲ ਦਾ ਅਰਸਾ ਮੈਂ ਉਹਨਾਂ ਦੇ ਨਾਲ ਹੀ ਰਿਹਾ। ਅੱਛਾ। ਬਸ ਮੈਂ ਸੌਂਦਾ ਘਰ ਜਾ ਕੇ ਸਾਂ, ਉਹਨਾਂ ਦੇ ਨਾਲ ਬਾਕੀ ਖਾਣਾ ਪੀਣਾ। ਅੱਛਾ, ਉਹਨਾਂ ਦਾ ਖਾਣ ਪੀਣ ਜਿਹੜਾ ਉਹ ਕੀ ਪਸੰਦ ਕਰਦੇ ਸੀ? ਖਾਣ ਪੀਣ ਘਰੋਂ ਬਣਦਾ ਸੀ ਜਾਂ ਬਾਜ਼ਾਰੋਂ? ਬੇਤਾਸ਼ਾ ਦਫਾ ਤੇ ਮੈਂ ਘਰੋਂ ਪਕਾ ਕੇ ਲਿਆਂਦਾ, ਧਨੀਆ ਗੋਸ਼ਤ ਪਸੰਦ ਨਾਲ ਖਾਂਦੇ ਸੀ। ਪਸੰਦ ਨਾਲ ਖਾਂਦੇ। ਇੱਕ ਦਫਾ ਮੈਨੂੰ ਯਾਦ ਹੈ ਕਿ ਉਹ ਉੱਥੇ ਰਹਿੰਦੇ ਸਨ ਤੇ ਮੈਂ ਘਰ ਤੋਂ ਮੇਰੇ ਘਰ ਦਾ ਖਾਣਾ ਬਹੁਤ ਪਸੰਦ ਕਰਦੇ ਸਨ, ਤੇ ਉਹ ਮੈਂ ਲੈ ਕੇ ਗਿਆ ਨਾ ਪੌਣੇ ਦੇ ਵਿੱਚ ਬੰਨਿਆ ਸੀ, ਤੇ ਉਹ ਸੀੜੀਆਂ ਚੜਨ ਲੱਗਾ ਤੇ ਉਹ ਮੇਰੇ ਹੱਥੋਂ ਡਿੱਗਾ ਨਾ, ਤੇ ਉਹ ਥੱਲੇੋਂ ਉਹ ਬਰਤਨ ਟੁੱਟ ਗਿਆ। ਤੇ ਉਹ ਧਨੀਆ ਗੋਸ਼ਤ ਤੁਹਾਨੂੰ ਪਤਾ ਕਿ ਇੰਨਾ ਸ਼ੋਰਵਾ ਤੇ ਉਹਦੇ 'ਚ ਹੁੰਦਾ ਹੀ ਨਹੀਂ। ਹਾਂਜੀ ਹਾਂਜੀ। ਤੇ ਬੜੇ ਸ਼ੌਕ ਨਾਲ ਖਾਂਦੇ ਸਨ, ਤੇ ਉਹਨਾਂ ਦਾ ਜੇਬ 'ਚ ਪੈਸਾ ਨਹੀਂ ਸਨ ਰੱਖਦੇ। ਜੋ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਮੈਂ ਉਹ ਗੱਲ ਕਰਾਂਗਾ। ਕੋਈ ਕੀ ਕਹਿੰਦਾ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਓਕੇ। ਤੇ ਉਹਨਾਂ ਨੇ ਕਹਿਣਾ ਸੈਕਟਰੀ ਓ ਯਾਰ ਮੈਨੂੰ ਭੁੱਖ ਲੱਗੀ ਹੈ ਯਾਰ ਮੰਗਾ ਦੇ ਉੱਥੋਂ। ਖਾਨ ਬਾਬੇ ਦਾ ਉਹ ਬੜੇ ਖੁਸ਼ ਹੋ ਕੇ ਖਾਂਦੇ ਸਨ। ਜਿਸ ਦਿਨ ਮੈਂ ਇਹ ਕਲਾਮ ਲਿਖਿਆ ਹੈ ਨਾ, ਸੱਜਣਾ ਘਰ ਆ ਜਾਵੇ, ਅੱਖੀਆਂ ਨੂੰ ਚੈਨ ਨਾਲ, ਹਾਂ, ਉਸ ਦਿਨ ਮੈਨੂੰ 11 ਵਜੇ ਮਿਲੇ ਨੇ ਰਾਤ ਨੂੰ, ਫੈਸਲਾਬਾਦੋਂ ਆ ਰਹੇ ਸਾਂ, ਤੇ ਮੈਨੂੰ ਕਹਿੰਦੇ ਬੈਠ ਵਿੱਚ, ਤੇ ਸਾਬਰ ਹੋਟਲ ਤੇ ਲੈ ਗਏ। ਉਦੋਂ ਸਾਬਰ ਹੋਟਲ ਦੀਆਂ ਦੀਵਾਰਾਂ ਦੇ ਨਾਲ ਕਾਨੇ ਲੱਗੇ, ਕਾਨਿਆਂ ਦੀ ਚਿੱਕ ਲਾ ਕੇ ਨਾ, ਤੇ ਉੱਥੋਂ ਰੋਟੀ ਖਾਧੀ। ਕਹਿੰਦੇ ਅੱਜ ਸਾਦਕ ਮੈਂ ਜਾਣ ਨਹੀਂ ਦੇਣਾ, ਅੱਜ ਮੈਂ ਤੇਰੇ ਕੋਲ ਕਲਾਮ ਲਿਖਾ ਕੇ ਭੇਜਣਾ। ਮੈਂ ਕਿਹਾ ਹਾਂ ਸਭ ਕੋਈ ਗੱਲ ਨਹੀਂ, ਮੈਂ ਹਾਜ਼ਰ। ਫਿਰ ਅਸੀਂ ਗਏ ਤੇ ਫਿਰ ਮਤਲਬ ਇਹ ਕਲਾਮ ਲਿਖਿਆ। ਅੱਖੀਆਂ ਨੂੰ ਚੈਨ ਨਾਲ। ਹਾਂ, ਲੇਕਿਨ ਕੋਈ ਉਹਨਾਂ ਦਾ ਹੋਰ ਨਹੀਂ, ਕੋਈ ਪੈਸੇ ਨਹੀਂ ਸਨ ਕੋਲ ਰੱਖ ਅੱਛਾ, ਪਾਉਣ ਲਾਉਣ ਦਾ ਸ਼ੌਕ ਕੋਈ? ਉਹਨਾਂ ਕੱਪੜੇ ਸਿਲੇ ਸਿਲਾਏ ਆਉਂਦੇ ਸਨ। ਓਕੇ। ਇਹ ਉਹ ਹਾਜੀ ਸਾਹਿਬ ਦੀ ਡਿਊਟੀ ਹੁੰਦੀ ਸੀ, ਓਕੇ, ਆਪਣਾ ਕਬਾਲ ਸਾਹਿਬ। ਉਹ ਕਹਿੰਦੇ ਖਾਨ ਸਾਹਿਬ ਇਹ ਪਾ ਲਓ। ਜੁੱਤੀ ਕਿਸ ਤਰ੍ਹਾਂ ਦੀ? ਹਾਂ, ਜੁੱਤੀ ਆਮ ਸਾਦੀ ਜੁੱਤੀ, ਚੱਪਲ ਅੰਗੂਠੇ ਵਾਲੀ। ਮਤਲਬ ਕਿਤੇ ਪ੍ਰੋਗਰਾਮ ਤੇ ਜਾ ਰਹੇ ਨੇ ਤੇ ਫਿਰ ਹਾਂ, ਉਹ ਕਿਉਂਕਿ ਵਜੂਦ ਮਾਸ਼ਾਅੱਲਾ ਉਹਨਾਂ ਦਾ ਭਾਰਾ ਸੀ, ਤੇ ਇਸ ਤਰ੍ਹਾਂ ਦੀਆਂ ਕਮੀਜ਼ਾਂ ਜਿਵੇਂ ਪਿੱਛੇ ਪੇਕੇ 'ਚ ਪਾਈ ਹੈ ਨਾ ਉਹਨਾਂ ਨੇ, ਤੇ ਉਹ ਚਮਕੀਲਾ ਜਿਹਾ ਕੱਪੜਾ, ਤੇ ਉਹ ਜਿਸ ਤਰ੍ਹਾਂ ਦੇ ਸਲਾਗ। ਗਾਣੇ ਤੋਂ ਇਲਾਵਾ ਕੋਈ ਸ਼ੌਕ ਉਹਨਾਂ ਨੂੰ ਤੁਸੀਂ ਦੇਖਿਆ ਹੋਵੇ, ਮਤਲਬ ਫਿਲਮਾਂ ਦਾ? ਹਾਂ, ਕੋਈ ਉਦੋਂ VCR ਦਾ ਦੌਰ ਖੇਲਣ ਦਾ ਜਾਂ ਫਿਲਮਾਂ ਦੇਖਣ ਦਾ? VCR ਦਾ ਦੌਰ ਹੁੰਦਾ ਸੀ, ਫਿਲਮਾਂ ਦੇਖਦੇ ਸਨ ਇੰਡੀਅਨ ਲਿਆ ਕੇ ਨਾ ਜ਼ਿਆਦਾ। ਤੇ ਉਹਨਾਂ ਨੇ ਆਉਣਾ ਹੁੰਦਾ ਸੀ ਰਾਤ ਨੂੰ, ਅਗਰ ਤੇ ਪ੍ਰੋਗਰਾਮ ਤੇ ਨੇ, ਤੇ ਫਿਰ ਉਹਨਾਂ ਨੇ 2 ਵਜੇ ਤੱਕ ਆ ਜਾਣਾ ਹੁੰਦਾ ਸੀ ਘਰ। ਫਿਲਮ ਦੀ ਮੂਵੀ ਦੇਖਣੀ? ਨਹੀਂ, 2 ਵਜੇ ਤੱਕ ਆ ਕੇ ਫਿਰ ਉਹਨਾਂ ਨੇ ਗਰਮੀਆਂ ਦੇ ਦਿਨ ਬਾਹਰ ਮੰਜੀ ਤੇ ਬਹਿ ਜਾਣਾ, ਤੇ ਪਰਵਾਹ ਉਹ ਕਿਸੇ ਦੀ ਨਹੀਂ ਸੀ ਕਰਦੇ, ਭਾਵੇਂ ਕੋਈ ਜੱਜ ਆ ਕੇ ਬੈਠਾ ਹੈ, ਭਾਵੇਂ ਕੋਈ ਵਕੀਲ ਆ ਕੇ ਬੈਠਾ ਹੈ। ਯਾਨੀ ਕਿ ਇੱਕ ਵਾਰੀ ਉਹਨਾਂ ਨੇ ਸਲਾਮ ਦੁਆ ਲੈਣੀ ਹੈ, ਮੁੜ ਕੇ ਵਾਜਾ ਜਾਣੇ ਤੇ ਖਾਨ ਸਾਹਿਬ ਜਾਣਾ,
ਤੇ ਫਿਰ ਉਹ ਸਵੇਰ ਦੀ ਅਜ਼ਾਨ ਤੱਕ ਨਾ ਦਿਨ ਚੜ ਜਾਂਦਾ ਸੀ। ਜਦੋਂ ਧੁੱਪ ਹਲਕੀ ਜਿਹੀ ਲੱਗਦੀ ਸੀ ਤੇ ਫਿਰ ਉਹ ਅੰਦਰ ਚਲੇ ਜਾਂਦਾ ਉੱਠ ਕੇ। ਤੇ ਜਦੋਂ ਕਿਤੇ ਟਾਈਮ ਮਿਲਣਾ ਉਦੋਂ ਮੂਵੀ ਦੇਖਣੀ, ਫਿਲਮ ਦੇਖਣੀ। ਮੂਵੀ ਉਹਨਾਂ ਨੇ ਅੱਛਾ, ਉਹਨਾਂ ਦੇ ਕੋਲੋਂ ਤੁਸੀਂ ਉਹਨਾਂ ਤੋਂ ਇਲਾਵਾ ਕਿਹੜੇ ਐਸੇ ਸਿੰਗਰਾਂ ਦਾ ਬਹੁਤ ਜ਼ਿਆਦਾ ਨਾਂ ਸੁਣਿਆ ਜਿਨ੍ਹਾਂ ਨੂੰ ਬਹੁਤ ਪਸੰਦ ਕਰਦੇ ਸੀ? ਪਲੇਬੈਕ ਸਿੰਗਰ ਚੋਂ, ਕਵਾਲਾਂ ਚੋਂ? ਉਹ ਤੇ ਨਾ ਲਤਾ ਜੀ ਨੂੰ ਬਹੁਤ ਪਸੰਦ ਕਰਦੇ ਸਨ। ਉਸਤਾਦ ਸਲਾਮਤ ਅਲੀ ਖਾਨ ਦਾ ਨਾਮ ਮੈਂ ਬੜਾ ਸੁਣਿਆ। ਓਕੇ। ਫਿਰ ਆਪਣਾ ਬੜੇ ਗੁਲਾਮ ਅਲੀ ਖਾਨ ਦਾ ਮੈਂ ਬੜਾ ਸੁਣਿਆ। ਇਸ ਤਰ੍ਹਾਂ ਦੋ ਚਾਰ ਜਿਹੜੇ ਵੱਡੇ ਇਧਰੋਂ ਪਾਕਿਸਤਾਨ ਕਲਾਸੀਕਲ ਮਹਿਦੀ ਹਸਨ ਸਾਹਿਬ ਦਾ। ਹਾਂ, ਮਹਿਦੀ ਹਸਨ ਸਾਹਿਬ ਦਾ ਵੀ। ਤੇ ਇੱਥੇ ਮੈਂ ਇੱਕ ਵਾਕਿਆ ਤੁਹਾਡੇ ਨਾਲ ਸ਼ੇਅਰ ਕਰਾਂ ਕਿ ਬਰਸੀ ਹੁੰਦੀ ਸੀ ਸਾਲ ਬਾਅਦ ਨਾ, ਸਾਰੇ ਲੋਕ ਆਉਂਦੇ ਸਨ। ਇਹ ਆਪਣੇ ਫਰੂਕ ਸਾਹਿਬ ਵੀ ਰਿਕਾਰਡਿੰਗ ਕਰ ਰਹੇ ਸਨ ਬਹਿ ਕੇ। ਬਰਸੀ ਤੇ ਹੁਣ ਮੇਰਾ ਹਾਲੇ ਘੱਟ ਤੋਂ ਘੱਟ ਵੀ ਉਹਦੇ 5000 ਬੰਦਾ ਤੇ ਹੋਏਗਾ ਥੱਲੇ, ਸਾਰਾ ਬਲਾਕ ਹੋਇਆ। ਹਾਂ ਠੀਕ ਹੈ। ਤੇ ਗਾ ਰਹੇ ਨੇ ਸ਼ੇਰ ਅਲੀ ਮੇਰੇ ਲਈ ਗਾ ਰਿਹਾ ਸਾਰੇ ਗਾ, ਇਹ ਰਿਕਾਰਡ ਕਰ ਰਿਹਾ ਫਰੂਕ ਬੈਠ ਕੇ। ਇੱਕ ਅਫਵਾਹ ਆਈ ਏ ਤੇ ਖਾਨ ਸਾਹਿਬ ਸਟੇਜ ਤੇ ਆਏ ਨੇ ਤੇ ਕੁਝ ਖਜੇ ਨਾ ਉਹ ਸਟਾਰਟ 'ਚ ਨਹੀਂ ਵੀ ਜਾਂਦੇ, ਸਰਗਮ ਕਹਿੰਦੇ ਨੇ ਉਹਨੂੰ, ਲਾਭ ਵਗੈਰਾ ਜਿਹੜਾ ਵੀ ਉਹਦਾ ਰਚਾਓ ਕਰਨਾ, ਗਾਣਾ ਜਾਂ ਜੋ ਵੀ ਉਹਨੂੰ ਕਹਿੰਦੇ ਨੇ ਆਪਣੀ ਜ਼ੁਬਾਨ 'ਤੇ। ਸਜ਼ੀਨਾ ਅਜੇ ਵੱਜ ਹੀ ਰਿਹਾ ਸੀ ਤੇ ਕਿਸੇ ਨੇ ਕਿਹਾ ਸਟੇਜ ਥੱਲੇ ਬੰਬ। ਅੱਛਾ, ਖਾਨ ਸਾਹਿਬ ਉੱਤੇ ਆ ਗਏ ਨੇ। ਖਾਨ ਸਾਹਿਬ ਆ ਗਏ, ਉੱਤੇ ਬਹਿ ਗਏ ਨੇ। ਦੁਨੀਆ ਇੰਜ ਭਾਈ ਅਫਰੋ ਤਫਰੀ। ਉਦੋਂ ਤੇ ਬੰਬ ਦਾ ਇੱਕ ਦੋ ਪਤਾ ਸੀ, ਕੋਈ ਇੱਕ ਦੋ ਧਮਾਕੇ ਹੋਏ ਸਨ ਉਦੋਂ ਤੇ ਕੋਈ ਮੌਤ ਦਾ ਡਰ ਹੈ ਨਾ ਇੱਕ ਕਿ ਬੰਬ ਤੇ। ਉਹ ਅਗਰ ਉਂਝ ਖਾਨ ਸਾਹਿਬ ਨੂੰ ਉਤਾਰ ਦੇਣਾ ਤੇ 4 ਬੰਦਿਆਂ ਨੇ ਫੜ ਕੇ ਲਾਣਾ ਸੀ ਸਟੇਜ। ਤੇ ਮੈਂ ਵੀ ਆ ਗਿਆ ਰੀਗਲ ਸਿਨੇਮੇ ਦੇ ਕੋਲ। ਖਾਨ ਸਾਹਿਬ ਦਾ ਉੱਥੋਂ ਕਮ ਸੇ ਕਮ 100-150 ਗਜ਼ ਦਾ ਫਾਸਲਾ ਹੈ ਉਹ ਰੀਗਲ ਸਿਨੇਮੇ ਦਾ ਤੇ ਖਾਨ ਸਾਹਿਬ ਦੇ ਘਰ ਦਾ। ਮੈਂ ਵੀ ਉੱਥੇ ਪਹੁੰਚ ਗਿਆ ਤੇ ਖਾਨ ਸਾਹਿਬ ਸਾਰਿਆਂ ਤੋਂ ਬਾਅਦ ਚਾਹੇ ਨੇ ਉਹ ਅੱਗੇ ਰੀਗਲ ਸਿਨੇਮੇ ਤੋਂ ਵੀ ਅੱਗੇ ਚਲੇ ਗਏ। ਕਹਿੰਦੇ ਹੀ ਆਪੇ ਹੀ ਆਹੋ ਯਾਨੀ ਕਿ ਇੰਨੀ ਤੇਜ਼ੀ ਨਾਲ ਦੌੜੇ ਯਾਰ ਉਦਾਹਰੀ ਬਾਤ ਆ ਬਹੁਤ। ਇੱਕ ਬੰਦੇ ਨੂੰ ਫਿਰ ਬੰਦਾ ਪੂਰੀ ਜਾਣ ਲਾਉਂਦਾ ਆਪਣੀ, ਬੰਦਾ ਇਹ ਵੀ ਨਹੀਂ ਵੇਖਦਾ ਵੀ ਉਹਨਾਂ ਨੇ ਕਿਹਾ। ਤੇ ਮੈਂ ਘਰੇ ਕਹਿਣ ਲੱਗੇ ਨੇ ਕਿ ਅਸੀਂ ਸਾਰੇ ਜਦੋਂ ਉੱਥੇ ਪਹੁੰਚੇ ਰੀਗਲ ਸਿਨੇਮੇ ਤੇ ਅਸੀਂ ਦੇਖਿਆ ਖਾਨ ਸਾਹਿਬ ਪਹਿਲੇ ਹੀ ਉੱਥੇ ਖੜੇ। ਇਹ ਸਾਡੇ ਤੋਂ ਵੀ ਤੇਜ਼ ਉਹ ਬਾਅਦ ਚ ਆਏ ਨੇ। ਹਾਂ। ਤੇ ਅੱਛਾ ਹਸਮੁਖ ਬੜੇ ਸਨ। ਮਤਲਬ ਖਾਨ ਸਾਹਿਬ ਨੁਸਰਤ ਦੇ ਬਾਰੇ 'ਚ ਗੱਲ ਹੋ ਰਹੀ ਹੈ ਜੀ, ਔਰ ਮੇਰਾ ਖਿਆਲ ਹੈ ਕਿ ਬਹੁਤ ਸਾਰੀਆਂ ਗੱਲਾਂ ਸਾਨੂੰ ਅੱਜ ਪਤਾ ਲੱਗੀਆਂ ਨੇ ਉਹਨਾਂ ਦੀਆਂ ਲਾਈਫ ਦੀਆਂ, ਬਹੁਤ ਸਾਰੀਆਂ ਨੇ। ਅਸੀਂ ਸਿਰਫ ਇੱਕ ਕੁਆਲੀ ਸੁਣੀ ਆ ਜਾਂ ਇੱਕ ਉਹਨਾਂ ਨਾਲ ਮੁਹੱਬਤ ਸੀ, ਅੱਜ ਉਹ ਮੁਹੱਬਤ ਹੋਰ ਜ਼ਿਆਦਾ ਵੱਧ ਗਈ ਹੈ। ਉਹਨਾਂ ਦਾ ਲਾਈਫ ਔਰ ਉਹਨਾਂ ਦਾ ਸਟਾਈਲ, ਉਹਨਾਂ ਦਾ ਐਡਾ ਅੱਛਾ ਦਿਲ। ਆਰਟਿਸਟ ਸਰ ਮੇਰੇ ਹਿਸਾਬ ਨਾਲ ਆਰਟਿਸਟ ਇੱਕ ਲਹਿਦਾ ਚੀਜ਼ ਹੈ। ਐਜ਼ ਏ ਇਨਸਾਨ ਉਹ ਇੱਕ ਲਹਿਦਾ ਚੀਜ਼। ਆਰਟਿਸਟ ਅੱਛਾ, ਇਨਸਾਨ ਨਹੀਂ ਅੱਛਾ, ਇਨਸਾਨ ਅੱਛਾ, ਆਰਟਿਸਟ ਨਹੀਂ ਅੱਛਾ, ਇਹ ਹੋ ਸਕਦਾ ਸੀ। ਆਰਟਿਸਟ ਵੀ ਨਹੀਂ ਅੱਛਾ, ਇਨਸਾਨ ਵੀ ਨਹੀਂ ਅੱਛਾ, ਇਹ ਤਾਂ ਬਹੁਤ ਜ਼ਿਆਦਾ ਹੁੰਦਾ ਨਾ, ਇਹ ਤੇ ਹੈ, ਇਹਦੇ ਅਕਸਰ ਹੁੰਦਾ। ਤੇ ਆਰਟਿਸਟ ਵੀ ਬਹੁਤ ਅੱਛਾ ਹੈ ਤੇ ਇਨਸਾਨ ਵੀ ਬਹੁਤ ਅੱਛਾ ਹੈ, ਇਹ ਬਹੁਤ ਘੱਟ ਹੁੰਦਾ ਹੈ। ਹਾਏ ਹਾਏ, ਬਹੁਤ ਘੱਟ ਹੁੰਦਾ ਹੈ ਨੋ ਡਾਊਟ। ਕਿ ਜਿੱਡਾ ਵੱਡਾ ਆਰਟਿਸਟ ਆ ਇਨਸਾਨ ਵੀ ਓਡਾ ਹੀ ਵੱਡਾ। ਅੱਛਾ ਇੱਕ ਹੋਰ ਮੈਂ ਗੱਲ ਇੱਥੇ ਕਰਨੀ ਚਾਹੁੰਦਾ ਕਿ ਨਾ ਅਤਾਵਲਾ ਈਸਾ ਖੇਲਵੀ ਕੋਲੋਂ ਜ਼ਿੰਦਗੀ 'ਚ ਕਦੀ ਸ਼ਾਇਰੀ ਦਾ ਮੈਂ ਪੈਸਾ ਲਿਆ ਤੇ ਨਾ ਨੁਸਰਤ ਫਤਿਹ ਅਲੀ। ਨਾ ਤੁਸੀਂ ਮੇਰੇ ਕੋਲ ਲੈਣਾ। ਤੈਨੂੰ ਤੇ ਤਾਂ ਹਯਾਤ ਹੀ ਫ੍ਰੀ ਕਰਤਾ ਨਾ ਮੈਂ ਵਾਹ ਵਾਹ। ਲੌਂਗ ਟਾਈਮ ਜਦੋਂ ਫ੍ਰੀ ਕਰਤਾ ਮਤਲਬ ਮਨੇ ਜਦੋਂ ਮਰਜ਼ੀ ਮੇਰੇ ਕੋਲ ਸ਼ਾਇਰੀ ਲਵੋ। ਹਾਂ ਇਹ ਕਹੋ ਮੈਂ ਕਿਹਾ ਪਤਾ ਨਹੀਂ ਤੈਨੂੰ ਤੇ ਤਾਂ ਹਜ਼ਾਰ ਐਸਾ ਕੋਈ ਨਹੀਂ। ਦੂਸਰੇ ਨੰਬਰ ਤੇ ਗੱਲ ਇਹ ਹੈ ਕਿ ਇੱਕ ਵਕਤ ਐਸਾ ਆਇਆ ਕਿ ਮੇਰੇ ਹਾਲਾਤ ਬਹੁਤ ਖਰਾਬ ਹੋ ਗਏ, ਬਹੁਤ ਖਰਾਬ ਹੋ ਗਏ। ਤੇ ਇੱਥੇ ਇੱਕ ਬੰਦਾ ਹੁੰਦਾ ਸੀ, ਉਹ ਪੈਸੇ ਦਿੰਦਾ ਸੀ ਪ੍ਰੋਫਿਟ ਤੇ। ਜ਼ਰਾ ਮੈਂ ਤਜ਼ੀਬ ਦੇ ਦਾਇਰੇ 'ਚ ਲਫ਼ਜ਼ ਕਰ, ਮੈਂ ਸੈਕਟਰੀ ਨੂੰ ਕਿਹਾ ਯਾਰ ਮੈਨੂੰ ਇੱਕ 10,000 ਰੁਪਏ ਚਾਹੀਦਾ, ਕਹਿੰਦਾ ਚੈੱਕ ਦੇ ਦੇ ਤੈਨੂੰ ਮੈਂ ਉਹਦੇ ਕੋਲ ਲੈ ਦੇ। ਹੁਣ ਇੱਕ ਕੁਆਲੀ ਸੀ ਮੇਰੀ ਕਿ ਜਿਹਨੂੰ ਕਰਨਾ ਹੈ ਯਾਦ ਦਿਲਾ ਉਸ ਨਹੀਂ ਆਉਣਾ, ਜਿਹਨੂੰ ਰਹਿ ਰਹਿ ਕੇ ਯਾਦ ਆਉਂਦੀਆਂ ਨੇ। ਜਿਹਨੂੰ ਕਰਨਾ ਹੈ ਯਾਦ ਦਿਲਾ ਉਸ ਨਹੀਂ ਆਉਣਾ, ਇਹਨਾਂ ਯਾਦਾਂ ਦੇ ਸਹਾਰੇ ਤੇਰੇ ਕਿਸੇ ਕੰਮ ਨਹੀਂ। ਅੱਗੇ ਉਹਦੇ ਲੈਣੇ ਲੈ, ਜਿਹਦੇ ਕੋਲੋਂ ਸਾਦਕਾ ਤੂੰ ਉਹਨੂੰ ਮੋੜ ਦੇ, ਹੁਣ ਇਹ ਸਾਹ ਵੀ ਉਧਾਰੇ ਤੇਰੇ ਕਿਸੇ ਕੰਮ ਨਹੀਂ। ਹੁਣ ਇੱਕ ਕੁਆਲੀ ਅੰਦਰ ਰਿਕਾਰਡ ਹੋ ਰਹੀ ਹੈ, ਸੈਕਟਰੀ ਬਾਹਰ ਖਲੋਤਾ ਹੈ, ਸੈਕਟਰੀ ਦਾ 10,000 ਜ਼ਮਾਨਤ ਮੇਰੀ ਇਹਨੇ ਦਿੱਤੀ ਸੀ। ਉਹ ਹੁਣ ਜਿਸਨੇ ਹੋਈ ਨਾ ਗੱਲ, ਹੁਣ ਸੈਕਟਰੀ ਬਾਹਰ ਖਲੋਤਾ ਹੈ, ਸ਼ੀਸ਼ਾ ਲੱਗਾ ਹੈ, ਇੱਥੇ ਖਾਨ ਸਾਹਿਬ ਬੈਠੇ ਨੇ, ਕੁਆਲੀ ਹੋ ਰਹੀ ਹੈ, ਸਾਹਮਣੇ ਮੈਂ ਖੜਾ ਵਾਂ। ਤੇ ਖਾਨ ਸਾਹਿਬ ਜੀ ਨੇ ਕਿਹਾ ਨਾ ਲੈ ਜਿਹਦੇ ਕੋਲੋਂ ਸਾਦਕਾ ਤੂੰ ਉਹਨੂੰ ਮੋੜ ਦੇ, ਤੇ ਸੈਕਟਰੀ ਇਸ਼ਾਰਾ ਕਰ ਰਿਹਾ ਕਿ ਕਹੀ ਜਾਓ, ਖਾਨ ਸਾਹਿਬ ਕਹੀ ਜਾਓ। ਇਹ ਵੀ ਬੜਾ ਮਜ਼ਾ ਆਇਆ ਫਿਰ, ਖਾਨ ਸਾਹਿਬ ਨੇ ਵੀ ਬੜਾ ਇਹਨੂੰ ਇੰਜੋਏ ਕੀਤਾ। ਜਿਹਦੇ ਕੋਲੋਂ ਸਾਦਕਾ ਤੂੰ ਉਹਨੂੰ ਮੋੜ ਦੇ, ਉਹਨੇ ਸਾਹ ਵੀ ਉਧਾਰੇ ਤੇਰੇ ਕਿਸੇ ਕੰਮ। ਅੱਛਾ ਜੀ, ਇਹ ਤੇ ਹੋ ਗਿਆ ਪਾਕਿਸਤਾਨ ਸਾਡਾ, ਇੰਟਰਨੈਸ਼ਨਲ ਸਾਡੇ ਆਰਟਿਸਟ ਮਾਸ਼ਾਅੱਲਾ। ਇੰਡੀਆ ਦੇ ਵਿੱਚ ਕਿੰਨਾ ਕੰਮ ਕੀਤਾ ਅਸੀਂ ਨਾ ਬਾਲੋ ਬੱਤੀਆਂ ਵੇ ਮਾਹੀ ਸਾਨੂੰ ਮਾਰੋ ਸੰਗਲਾਂ ਨਾਲ। ਜੋ ਮੈਂ ਲਿਖਿਆ ਮੁਝ ਕੋ ਦਫਨਾ ਕਰ ਜਬ ਵਾਪਸ ਜਾਏ, ਇਹ ਹੋ ਗਿਆ। ਫਿਰ ਇੱਕ ਸੀ ਵੇ ਬੋਲ ਸਾਵਲ ਨਾ ਰੋਲੀ ਸਾਨੂੰ, ਬੇਦਰਦੀ ਸੇ प्यार का सहारा ना मिला ऐसा बिछड़ा वो मुझको
ਦੁਬਾਰਾ ਨਾ ਇਹ ਤੇ ਇੰਡੀਆ 'ਚ ਵੀ ਮੈਂ ਸੁਣਿਆ। ਇਹ ਇੰਡੀਆ ਵਾਲੇ ਨੂੰ ਮੈਂ ਉਹੀ ਗੱਲ ਕਰਨੀ। ਨਹੀਂ, ਤੁਹਾਡੇ ਕਲਾਮ ਸਰ ਸੋਨੂ ਨਿਗਮ ਸਾਹਿਬ ਨੇ ਗਾਏ ਨੇ, ਅਨੁਰਾਧਾ ਨੇ ਗਾਏ ਨੇ, ਅੱਛਾ ਸਿਲਾ ਦਿਆ ਤੂਨੇ ਮੇਰੇ ਪਿਆਰ ਕਾ, ਕਰ ਨਾ ਸਕੇ ਹਮ ਪਿਆਰ ਕਾ ਸੌਦਾ, ਤੇ ਫਿਰ ਉਹਨਾਂ ਨੇ ਆਪਣੇ ਚੜ੍ਹਦੇ ਪੰਜਾਬ ਨੇ ਹਾਂ, ਸਰਦੂਲ ਸਿਕੰਦਰ ਸਾਹਿਬ ਹੱਥ ਟੁਕੜੇ ਟੁਕੜੇ ਕਰਦੇ ਨੇ। ਸਰਦੂਲ ਕਰਦੇ ਨੇ ਸਿਕੰਦਰ ਬੜਾ ਵੱਡਾ ਗਾਇਕ ਸਾੜ ਹੋਇਆ। ਦੇਣਾ ਤਸਵੀਰਾਂ ਨੂੰ। ਤੇ ਉਹ ਉਹ ਨਾ ਖਾਨ ਸਾਹਿਬ ਦੇ ਤੇ ਕਾਫੀ ਜਿਹੜੇ ਨੇ ਉਹ ਤੇ ਅਤਾਬ ਇਸਾ ਖਿਰਵੀ ਸਾਹਿਬ ਦੇ ਮੇਰੇ ਬਹੁਤ ਨੇ। मतलब पहला सी मोहब्बत की कीमत अदा क्या करेंगे, हाँ। दूसरा फिर आया कर ना सके हम प्यार का सौदा, कीमत ही कुछ ऐसी थी। फिर अपना उस तो बाद साडी जिंदगी नूं रोग लाने वाले लाला जी ट्रक ड्राइवर बने हुंदे ने, ऐसी ईसा खेल जाके शूटिंग कीती सी। ਉਹ ਸੀ। ਉਸ ਤੋਂ ਬਾਅਦ ਜੇ ਗੁਰਬਤ ਕਿਤੇ ਕੰਧ ਨਾ ਬਣਦੀ, ਸਾਰੀਆਂ ਰੀਝਾਂ ਲਾ ਦਿੰਦਾ, ਮੈਂ ਵੀ ਸੱਜਣਾ ਤੇਰੇ ਲਈ ਇੱਕ ਤਾਜ ਮਹਿਲ ਬਣਵਾ ਦਿੰਦਾ। ਟੋਟਲ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਦੇਰ 'ਚ ਕਿੰਨੇ ਗਾਣੇ ਲਿਖੇ ਨੇ ਟੋਟਲ A to Z ਨਵੇਂ, ਇੱਕ ਰਾਤ 'ਚ ਜਾਂ 2 ਘੰਟਿਆਂ 'ਚ? ਵੀ ਮੇਰੇ ਕੋਲ ਕਸਟਮਰ ਅਗਰ ਹੋਵੇ ਤੇ ਮੈਂ ਤੁਹਾਨੂੰ 200 ਵੀ ਲਿਖ ਕੇ ਦੇ ਸਕਣਾ। ਕਿੰਨੀ ਦੇਰ 'ਚ? 2 ਦਿਨਾਂ 'ਚ? 2 ਦਿਨਾਂ 'ਚ ਲਾ ਲਓ, 1.5 ਦਿਨ 'ਚ ਲਾ ਲਓ। ਮਤਲਬ ਲਿਖਣ ਵਾਲਾ ਬੰਦਾ ਕਿ ਕੋਈ ਲਿਖਣ 'ਚ ਮਹਿਸੂਸ ਤਾਂ ਕਿ ਅਗਰ ਜਿੰਨੀ ਦੇਰ ਗਾਣਾ ਕੋਈ ਚੀਜ਼ ਲਿਖਣ ਤੇ ਲੱਗਦੀ ਹੈ ਨਾ, ਉਨੀ ਦੇਰ ਤੇ ਮੈਂ ਸ਼ੇਅਰ ਕਹਿ ਦਿੰਦਾ। ਮਤਲਬ ਇਹ ਕਿ ਲਿਖਣ ਵਾਲਾ ਕੋਈ ਵੀ ਹੋਵੇ ਆ ਲਿਖੀ ਜਾਵੇ, ਤੂੰ ਦੱਸਣਾ ਤੇ ਤੁਸੀਂ ਹੈ ਨਾ, ਹਾਂ, ਤੇ ਤੁਸੀਂ ਦੱਸੀ ਜਾਓ ਕਿ ਲਿਖੀ ਜਾਏਗਾ। ਹਾਂ ਮੈਂ ਉਹ ਬਣਾ ਤੇ ਦਿਆਂਗਾ। 2 ਦਿਨਾਂ 'ਚ 200 ਗਾਣਾ ਲਿਖ ਦੋਗੇ ਤੁਸੀਂ? ਬਿਲਕੁਲ ਲਿਖ ਦਿਆਂਗਾ। ਅਗਰ 200 ਗਾਣਾ ਕੀ ਕਰਨਾ ਕਿਸੇ ਨੇ? ਯਾਰ ਗੱਲ ਉਹ ਕਈ ਵਿੱਚ ਸ਼ੈਤਾਨ ਵੀ ਤੇ ਹੁੰਦੇ ਨੇ ਨਾ ਕਿ ਲਿਓ ਜੀ ਅਸੀਂ ਚੈੱਕ ਕਰਨਾ, ਚੈੱਕ ਕਰਨ ਵਾਲੇ ਲਿਖ 100 ਗਾਣਾ। ਹਾਂ, ਚਲੋ ਮੈਂ ਉਹਨੂੰ 1000 ਰੁਪਇਆ ਗਾਣੇ 'ਚ ਲਿਖ ਦਿਆਂਗਾ ਜੀ। 100 ਗਾਣੇ ਦਾ ਲੱਖ ਰੁਪਇਆ ਲੈ ਆਵੇ ਉਹ ਮੇਰੇ ਕੋਲ ਕੋਈ ਬੰਦਾ ਵੀ, ਤੇ ਜੇ ਮੈਂ ਸਾਰੀ ਰਾਤ 'ਚ 100 ਗਾਣਾ ਨਾ ਲਿਖ ਸਕਿਆ ਤੇ ਮੈਂ ਉਹਨੂੰ 2 ਲੱਖ ਦਿਆਂਗਾ ਨਵਾਂ ਨਵਾਂ। ਹਾਂ, ਆਪਣੀ ਮਰਜ਼ੀ ਨਾਲ ਕਵੇ। ਮਤਲਬ ਜੋ ਕਿ ਜਿਵੇਂ ਕਿ ਜੀ ਇੱਥੇ ਲਿਖੋ, ਇਹਦੇ ਤੇ ਲਿਖੋ, ਜੁਦਾਈ ਤੇ ਲਿਖੋ, ਜੁਦਾਈ ਤੇ ਲਿਖੋ, ਰੋਣ ਤੇ ਲਿਖੋ, ਪਿੱਟਣ ਤੇ ਲਿਖੋ, ਮਾਂ ਤੇ ਲਿਖੋ, ਚਲੀਸਵੇਂ ਤੇ ਲਿਖੋ, ਮਾਂ ਤੇ ਲਿਖੋ, ਪਿਓ ਤੇ ਲਿਖੋ, ਡੋਲੀ ਤੇ ਲਿਖੋ, ਹੈ ਡੋਲੀ। ਹਾਂ ਠੀਕ ਹੈ। ਡੋਲੀ ਤੋਂ ਯਾਦ ਆ ਗਿਆ ਮੈਨੂੰ ਨਾ, ਲਾਲਾ ਜੀ ਨੇ ਕਿਹਾ ਕਿ ਯਾਰ ਕੋਈ ਜਨਾਜ਼ਾ ਜਨੂਜ਼ਾ ਅਸੀਂ ਵੀ ਕਰਤੇ। ਮੈਂ ਲਿਖਿਆ ਛੱਡਦੇ ਹਾਰ ਸਿੰਗਾਰ ਨਹੀਂ ਅੜੀਏ ਯਾਰ ਦੀ ਮਈਤ ਟੁਰ ਪਈ। ਲਾਲਾ ਜੀ ਤਾਬਲਾ ਹਿੱਸਾ ਖੇਲੀ ਦੀ ਗੱਲ, ਛੱਡਦੇ ਹਾਰ ਸਿੰਗਾਰ ਨਹੀਂ ਅੜੀਏ ਯਾਰ ਦੀ ਮਈਤ ਟੁਰ ਪਈ ਆ, ਜਾਂਦੀ ਵਾਰੀ ਵੇਖ ਲੈ ਆ ਕੇ ਪਿਆਰ ਦੀ ਮਈਤ ਟੁਰ ਪਈ। ਉਹਨੇ ਕਿਹਾ ਇੱਕ ਹੋਰ ਲਿਖੋ। ਮੈਂ ਫਿਰ ਲਿਖਿਆ ਕਿ ਵੱਜੀਆਂ ਸ਼ਨਾਈਆਂ ਹੋਇਆ ਖੂਨ ਅੱਜ ਪਿਆਰ ਦਾ, ਉਹ ਟੋਰ ਦਿੱਤਾ ਯਾਰ ਨੇ ਜਨਾਜ਼ਾ ਅੱਜ ਯਾਰ। ਠੀਕ ਹੈ। ਫਿਰ ਲਾਲਾ ਆਰਫ ਲੋਹਾਰ ਨੇ ਮੈਨੂੰ ਕਿਹਾ ਕਿ ਮੈਂ ਵੀ ਜਨਾਜ਼ਾ ਗਾਉਣਾ ਹੈ। ਵਾਹ, ਜਨਾਜ਼ਾ ਕੋਲ ਅੱਛਾ, ਜਨਾਜ਼ਾ ਚੁੱਕੀ ਦਾ ਦੱਸੋ। ਅੱਛਾ, ਇਹ ਜਨਾਜ਼ਾ ਗਾਉਣਾ ਮੈਂ ਪਹਿਲੀ ਨੂੰ ਸੁਣ ਲਈ, ਲੱਗਾ ਤਾਂ ਮੈਨੂੰ ਨਹੀਂ ਪਤਾ ਮੈਂ ਵੀ ਜਨਾਜ਼ਾ ਗਾਉਣਾ। ਜਨਾਜ਼ਾ ਦਾ ਹੋਈ ਅੱਜ ਦੋਵਾਂ ਦੀ ਅਜੀਬ ਮੁਲਾਕਾਤ ਹੈ, ਇੱਕ ਦਾ ਜਨਾਜ਼ਾ ਹੈ ਤੇ ਦੂਜੇ ਦੀ ਬਰਾਤ। ਅੱਛਾ, ਉਸ ਇਹਦੇ ਪਰ ਨਜ਼ਾਕਤ ਅਲੀ ਨੇ ਕਿਹਾ ਜੀ ਮੈਂ ਵੀ ਜਨਾਜ਼ਾ ਗਾਉਣਾ ਹੈ। ਉਹਦਾ ਫਿਰ ਮੈਂ ਲਿਖਿਆ ਕਿ ਇਹ ਕਿਹੜੇ ਸਿੰਗਰ ਨੇ ਜਿਹੜੇ ਜ਼ਿੱਦ ਕਰ ਮੈਂ ਵੀ ਜਨਾਜ਼ਾ ਕਰ। ਅੱਛਾ, ਮਸੂਦ ਰਾਣਾ ਨੇ ਕਿਹਾ ਮੈਂ ਵੀ ਜਨਾਜ਼ਾ ਗਾਉਣਾ ਹੈ। ਆ ਲੋ। ਉਦੋਂ ਜ਼ਿਆਦਾ ਚੱਲਦਾ ਕੀ ਸੀ? ਇਹੋ ਚੱਲਦਾ ਸੀ ਨਾ। ਜਨਾਜ਼ਾ, ਡੋਲੀ, ਡੋਲੀ, ਕਫਨ, ਮਹਿੰਦੀ, ਹੰਝੂ, ਤਰਲੇ, ਸਾਰੀਆਂ ਦੇ। ਸਰ ਤੁਸੀਂ ਤੇ ਤੋੜ ਅੱਛਾ ਯਾਰ ਹਿਸਾਬ ਲਾ ਕਿ ਇੱਕ ਸ਼ਾਇਰ ਦੀ ਦੁਕਾਨ ਆ ਤੇ ਗਾਹਕਾਂ ਨੂੰ ਕਰੇ ਯਾਰ ਇਹ ਤਾਂ ਕਰ ਵੱਡਾ ਛਾਪਰ ਪੜੇ 2 ਜਨਾਜ਼ੇ ਪਾ ਦੇ, 2 ਡੋਲੀਆਂ, 3 ਡੋਲੀਆਂ ਕਰ ਦੇ। ਠੀਕ ਹੈ ਜੀ। ਇੱਕ ਛੋਟੀ ਜੀ ਬੈਰ ਦਾ ਕੋਈ ਨਾ ਦੋੜੇ ਪਾ ਦੇ, ਥੋੜੇ ਜਿਹੇ, ਥੋੜਾ ਕਫਨ ਪਾ। ਥੋੜੇ 4 ਕਫਨ ਪਾ ਦੇ, ਬਸ ਪੈਕ ਕਰਕੇ ਮੈਨੂੰ ਗੱਡੀ 'ਚ ਫੜਾ ਦੇ। ਉਹ ਮੇਰੇ ਮੌਲਾ ਹੈ, ਕਿਹੜੀ ਸ਼ਾਇਰੀ ਹੈ। ਇੰਨੇ ਗਾਣੇ ਲੈਂਦੇ ਸੀ ਜਿਹੜੇ ਉਹਨੂੰ ਨਾਲ 2-3 ਹੰਝੂ ਫ੍ਰੀ ਪਾ ਦਿੰਦੇ ਸੀ। ਨਹੀਂ ਨਹੀਂ, ਦੂਸਰੇ ਵੀ ਸਾਫ ਸੁਥਰੇ ਗਾਣੇ ਵੀ ਵਿੱਚ ਸੈਟ। ਅੱਛਾ, ਇੱਕ ਗੱਲ ਤੁਸੀਂ ਦੇਖੋ ਉਸਤਾਦ ਜੀ, ਭਾਵੇਂ ਸਪੀਡ ਇੰਤਹਾ ਦੀ ਹੈ ਲਿਖਣ ਦੀ, ਲੇਕਿਨ ਕਲਾਮ 70% ਉਹਨੇ ਜਿਹੜੇ ਮਤਲਬ ਬੱਚੇ ਨੇ ਸੁਣੇ। ਬੜੇ ਬੱਚੇ ਅੱਛਾ ਕੀ ਬਾਤ। ਯਾਨੀ ਇਹ ਵੀ ਇੱਕ ਗੱਲ ਹੈ ਨਾ, ਬੜੇ ਸਾਰੇ ਐਸੇ ਸ਼ਾਇਰ ਹੋਣਗੇ ਫਿਲਮੀ ਜਿਹੜੇ ਅਜੇ ਲਿਖ ਦਿੰਦੇ ਹੋਣਗੇ, ਲੇਕਿਨ ਪਤਾ ਹੀ ਨਹੀਂ ਕਿੱਥੇ ਲਿਖਿਆ ਕਿੱਥੇ ਚੱਲਿਆ। ਅੱਛਾ, ਇਹ ਕਈ ਆ ਕੇ ਇਦਾਂ ਦੇ ਬੰਦੇ ਸਿੰਗਰ ਜਿਹੜੇ ਸ਼ੌਕ ਆਪ ਹੀ ਦੱਸਦੇ ਨੇ ਭਾਜੀ ਸਾਨੂੰ ਇੱਥੇ ਹਾਂ, ਕੋਈ ਐਸਾ ਵਾਕਿਆ ਜਿਸ ਆ ਕੇ ਕਿਸੇ ਨੇ ਬੜੀ ਜੀ ਫਰਮਾਇਸ਼ ਕੀਤੀ ਹੋਵੇ ਵੀ ਮੈਨੂੰ ਇਹਦੇ ਤੇ ਲਿਖ ਕੇ ਦਿਓ, ਤੇ ਤੁਸੀਂ ਹੱਸ ਪਏ ਹੋਗੇ ਯਾਰ ਇਹ ਕੀ ਗੱਲ ਹੋਈ ਭਲਾ? ਇੱਕ ਮਾਈ ਮੇਰੇ ਕੋਲ ਆਈ ਜੀ। ਕੌਣ? ਮਾਈ ਸੀ ਕੋਈ। ਓਕੇ। ਨਹੀਂ, ਮਾਈਆਂ ਬਹੁਤ ਨਹੀਂ ਆ ਰਹੀਆਂ ਤੁਹਾਡੇ? ਨਹੀਂ ਨਹੀਂ, ਪੁਰਾਣੀ ਗੱਲ ਹੈ ਯਾਰ। ਉਹ ਮੇਰੇ ਕੋਲ ਨਹੀਂ ਆਈ, ਉਹ ਮੇਰੇ ਕੋਲ ਕਲਾਮ ਲਿਖਾਣ ਆਈ। ਓਕੇ। ਮੈਨੂੰ ਕਹਿੰਦੀ ਹੈ ਜੀ ਮੈਂ ਜਿਹੜੇ ਮੁੰਡੇ ਨਾਲ ਨਿਕਲ ਗਈ ਸਾਂ ਨਾ ਇੰਜ ਉਹ ਮੈਨੂੰ ਯਾਦਗਾਰ ਲੈ ਕੇ ਆਇਆ ਤੇ ਉਹ ਅੱਲਾ ਉਸ ਟਾਈਮ ਮਾਈ ਸੀ। ਮਾਈ ਸੀ ਯਾਰ, ਮਤਲਬ ਹੋਣੀ ਹੈ 50 ਸਾਲ ਦੀ। ਮੈਂ ਜਿਹੜੇ ਮੁੰਡੇ ਨਾਲ ਨਿਕਲ ਗਈ ਸਾਂ ਉਹਨੂੰ ਯਾਦਗਾਰ ਲੈ ਕੇ ਆਇਆ। ਮੈਨੂੰ ਲਿਖ ਕੇ ਦਿਓ। ਉਸ ਦੌਰ 'ਚ ਉਹਨੇ ਮੈਨੂੰ 500 ਰੁਪਇਆ ਦਿੱਤਾ। ਮੈਂ ਕਿਹਾ ਠੀਕ ਹੈ, ਮੈਨੂੰ ਤੂੰ ਦੱਸ ਤੂੰ ਕਿਵੇਂ ਨਿਕਲੀ ਤੇ ਕਿਹੜੀ ਬੱਸ ਤੇ ਬੈਠੀ ਤੇ ਕਿੱਥੇ ਤੂੰ ਕੀ ਪੀਤਾ ਤੇ ਕੀ ਖਾਦਾ ਪੂਰਾ ਸੁਣਾ। ਉਹ ਕਹਿੰਦੀ ਹੈ ਜੀ ਮੈਂ ਯਾਦਗਾਰ ਬਹਿ ਕੇ ਅਸਾਂ ਦੋਵਾਂ ਨੇ ਬੋਤਲਾਂ ਪੀਤੀਆਂ। ਉਹ ਮੈਨੂੰ ਇੱਕ ਅੱਧੀ ਲੈਣ ਉਹਦੇ 'ਚ ਯਾਦ ਹੈ ਕਿ ਘਰੋਂ ਬੈਠੀ ਬੱਸ ਤੇ ਲਾਹੌਰ ਆ ਗਈ ਹੈ, ਪਿਆਰ ਵਾਲੀ ਮਸਤੀ ਮੇਰੇ ਤੇ ਛਾ ਗਈ ਤੇ ਯਾਦਗਾਰ ਬਹਿ ਕੇ ਬੋਤਲਾਂ ਸੀ ਪੀਤੀਆਂ
ਕੀ ਦੱਸਾਂ ਜੋ ਮੇਰੇ ਉੱਤੇ ਬੀਤੀਆਂ ਇੰਜ ਦਾ ਨਾ ਮੈਂ ਉਹਨੂੰ ਬਣਾ ਕੇ ਦੇਤਾ ਇਹ ਬੜੇ ਅਜੀਬ। ਅੱਛਾ ਇਹ ਕਹਿੰਦੇ ਤੁਸੀਂ ਅੱਗੋਂ ਇਹ ਨਹੀਂ ਪੁੱਛਦੇ ਉਹਨੇ ਕਿਹਾ ਜੀ ਭਾਜੀ ਜਨਾਜ਼ਾ ਚਾਹੀਦਾ ਸੀ ਭਾਜੀ ਕਿੱਦਾਂ ਦਾ ਚਾਹੀਦਾ ਛੋਟਾ ਚਾਹੀਦਾ ਘੱਟ ਬੰਦੇ ਵਾਲਾ ਚਾਹੀਦਾ 60 ਸਾਲ ਦੇ ਬੰਦੇ ਦਾ ਚਾਹੀਦਾ ਐਕਸੀਡੈਂਟ ਨਾਲ ਮਰਿਆ ਚਾਹੀਦਾ ਜਾਂ ਨਹੀਂ ਆਰਮਲਵਾਰ ਸਾਹਿਬ ਦਾ ਜੁਗਨੀ ਵੀ ਤੇ ਤੁਹਾਡਾ ਹੀ ਹੈ। ਹਾਂ ਜੁਗਨੀ ਨਾ ਇਹ ਜੁਗਨੀ ਦੇ ਵਿੱਚ ਸ਼ੇਰ ਮੇਰੇ ਨੇ ਇੱਕ ਜੁਗਨੀ ਹੋਰ ਉਹਨਾਂ ਦੀ ਮੈਂ ਲਿਖੀ ਉਹ ਨਹੀਂ ਤੁਸੀਂ ਸੁਣੀ ਉਹ ਫਿਲਮ ਹੈਗੀ ਹੈ ਜਿਹਦੇ ਉਹ ਸੱਪ ਕੱਢਦਾ ਹੈ ਨਾ ਫਿਲਮ ਜੱਟ ਜੇਮਸ ਬੌਂਡ ਵੇਖੀ ਤੁਸੀਂ ਮਦਾਈਆ ਜੇ ਨਹੀਂ ਵੇਖੀ ਤੇ ਵੇਖੋ ਤੁਹਾਡੀਆਂ ਪਸਲੀਆਂ ਟੁੱਟ ਜਾਣ ਗੀਪੀ ਗਰੇਵਾਲ ਦੀ ਗਿੱਪੀ ਗਰੇਵਾਲ ਦੀ ਤੇ ਉਹਦੇ ਇੱਕ ਜੁਗਣੀ ਦੋ ਜੁਗਣੀ ਤਿੰਨ ਜੁਗਣੀ ਚਾਰ ਜੁਗਣੀ ਤੈਨੂੰ ਗੱਲ ਦਾ ਬਣਾ ਲਵਾਂ ਮੈਂ ਹਾਰ ਜੁਗਣੀ ਨੀ ਮੈਂ ਕਰਨਾ ਵਾ ਸੱਚੇ ਦਿਲੋਂ ਪਿਆਰ ਜੁਗਣੀ ਇੱਕ ਜੁਗਣੀ ਬੜਾ ਵਧੀਆ ਸਟੋਰੀ। ਅੱਛਾ ਇਹ ਤੁਸੀਂ ਲਿਖਿਆ ਗੱਲ ਇਹ ਵੀ ਲਿਖਿਆ ਉਹ ਵੀ ਮੇਰਾ ਹੈ ਜਿਹੜਾ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਨਾ ਇਹ ਵੇ ਅੱਲਾ ਵਾਲਿਆਂ ਦੀ ਜੁਗ ਤੇ ਵੰਗਾ ਚੜਾ ਲਓ ਮੇਰਾ ਹੀ ਹੈ ਨਾ ਤੇ ਵੰਗਾ ਚੜਾ ਲਓ ਹੀ ਉਹਦੇ ਵਿੱਚ ਹਾਂ ਬੰਦਾ ਚੜਾ ਲਓ ਵੀ ਤੁਹਾਡਾ ਵਾ ਆਹੋ ਅੱਛਾ ਉਹ ਕਿਹੜਾ ਸ਼ਹਿਰ ਸੀ ਜਿਹਨੂੰ ਕਿਸੇ ਨੇ ਕਿਹਾ ਕਿ ਯਾਰ ਜਨਾਜ਼ਾ ਚਾਹੀਦਾ ਉਹ ਨਾਜ਼ ਖਿਆਲ ਵੀ ਤੇ ਉਹਨੇ ਕੋ ਕੀ ਉਹ ਕਿਹਾ ਕਹਿੰਦਾ ਮੈਨੂੰ ਵਿਖਾਓ ਪਿੰਡ ਚ ਮੂੰਹ ਦਿਖਾਓ ਜੀ ਓਏ ਯਾਰ ਉਹਨੇ ਕਿਹਾ ਮੈਨੂੰ ਜਨਾਜ਼ਾ ਚਾਹੀਦਾ ਕਹਿੰਦਾ ਪਹਿਲੇ ਮੈਨੂੰ ਜਨਾਜ਼ਾ ਵਿਖਾਓ ਮੈਂ ਇੱਕ ਜਨਾਜ਼ੇ ਵਾਲਾ ਇੱਥੇ ਸੀ ਸਦਾ ਕਿੱਥੇ ਗਿਆ ਉਹ ਬਾਹਰ ਉੱਧਰ ਖੜਾ ਸਰ ਇੱਕ ਮੈਂ ਵੀ ਜਨਾਜ਼ਾ ਲਿਖਾਉਣਾ ਪਰ ਇਹਦਾ ਮੈਂ ਤੁਹਾਡਾ ਜਨਾਜ਼ਾ ਦੋਵਾਂ ਦਾ ਇਕੱਠਾ ਨਾ ਲਿਖਦੇ ਆ ਇਕੱਠਾ ਲਿਖੋ ਨਹੀਂ ਫਿਰ ਤੁਸੀਂ ਜ਼ਿਆਦਾ ਕਰ ਲਓ ਨਹੀਂ ਮੇਰਾ ਨਾ ਲਿਖਿਓ ਇਹਦਾ ਤੇ ਦੋ ਕਲੈਂਡਰ ਜਨਾਜ਼ੇ ਦੋ ਚਲੇ ਲੋਗੋ ਹਾਏ ਜਨਾਜ਼ੇ ਦੋ ਚਲੇ ਲੋਕ ਹੁਣੀ ਆ ਭਾਜੀ ਅਸੀਂ ਤਾਂ ਕੀ ਕਿਹਾ ਮੇਰੇ ਨਿੱਕੇ ਨਿੱਕੇ ਬੱਚੇ ਆ ਇਹਦਾ ਕੱਲੇ ਦਾ ਹੀ ਤੋੜ ਲਓ कहते जनाजे दो चले लोगो पढ़ो सवाब का काम है ਨਹੀਂ ਭਾਜੀ ਬਸ ਅੱਛਾ ਜੀ ਹੁਣ ਨਾ ਅੱਛਾ ਭਾਜੀ ਹੁਣ ਗੱਲ ਇਹ ਹੈ ਕਿ ਸਾਡਾ 40-50 ਮਿੰਟ ਦਾ ਪ੍ਰੋਗਰਾਮ ਹੋ ਗਿਆ ਤੇ ਅਸੀਂ ਹਲੇ ਮੇਰੇ ਖਿਆਲ ਆਟੇ ਚੋਂ ਨਮਕ ਵੀ ਨਹੀਂ। ਨਮਕ ਜਨਾ ਵੀ ਨਹੀਂ ਇੰਨੇ ਸਿੰਗਰ ਸਿਰਫ ਖਾਨ ਸਾਹਿਬ ਤੇ ਹੀ ਸਾਡਾ ਪੂਰਾ ਪ੍ਰੋਗਰਾਮ ਲੰਘ ਗਿਆ ਤੇ ਹਲੇ ਖਾਨ ਸਾਹਿਬ ਦੀਆਂ ਵੀ ਬਹੁਤ ਗੱਲਾਂ ਪਈਆਂ ਹੋਣਗੀਆਂ ਤੁਸੀਂ ਜ਼ਰਾ ਸ਼ਾਰਟ ਜਿਹੇ ਟਾਈਮ 'ਚ ਸਪੀਡੀ ਦੱਸੋ ਕਿ ਕਿਹੜੇ ਸਿੰਗਰ ਨੇ ਤੁਹਾਡਾ ਕਲਾਮ ਗਾਇਆ ਇਹ ਸਵਾਲ ਅਗਰ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਕਰਦੇ ਨਾ ਕਿ ਕਿਹੜੇ ਸਿੰਗਰ ਨੇ ਨਹੀਂ ਗਾਇਆ ਤੇ ਉਹ ਜ਼ਿਆਦਾ ਬੈਟਰ ਹੋਣਾ ਉਹ ਸੀ ਤੁਸੀਂ ਜੇਕਰ ਜਲਦੀ ਜਵਾਬ ਦੇ ਦੇਣਾ ਸੀ ਪਾਕਿਸਤਾਨ ਦੇ ਸਭ ਤੋਂ ਛੋਟੇ ਸਿੰਗਰ ਤੋਂ ਲੱਗ ਕੇ ਤੇ ਸਭ ਤੋਂ ਆਲਾ ਪਾਏ ਦੇ ਸਿੰਗਰ ਤੱਕ ਕੋਈ ਐਸਾ ਸ਼ਖਸ ਨਹੀਂ ਜਿਹਨੇ ਮੇਰਾ ਕਲਾਮ ਨਹੀਂ ਇਹ ਮੈਂ ਤੁਹਾਨੂੰ ਇੱਥੇ ਗਲਤ ਸਾਬਤ ਕਰ ਦਿਆਂ ਤੇ ਫਿਰ ਦੱਸੋ ਚਾਹਤ ਫਤਿਹ ਅਲੀ ਖਾਨ ਚਾਹਤ ਫਤਿਹ ਅਲੀ ਖਾਨ ਆਇਆ ਉਹਨੇ? ਉਹਦਾ ਮੈਂ ਮੁਕਾਬਲਾ ਨਹੀਂ ਕਰ ਸਕਦਾ ਯੈਸ ਅੱਛਾ ਜੀ ਇਹਦੇ ਵਿੱਚ ਇਹ ਨਾ ਸਟਾਰਟ ਚ ਜਿਹੜੇ ਮੇਰੀ ਜ਼ਿੰਦਗੀ ਚ ਲੋਕ ਆਏ ਨੇ ਸਭ ਤੋਂ ਪਹਿਲੇ ਨੁਸਰਤ ਫਤਿਹ ਅਲੀ ਖਾਨ ਫਿਰ ਅਤਾਉल्ला ਈਸਾ ਖਿਲवी ਸਾਹਿਬ ਵਾਹ। ਵਾਰਿਫ ਲੋਹਾਰ ਸਾਹਿਬ ਵਾਹ। ਸ਼ੌਕਤ ਅਲੀ ਸਾਹਿਬ ਮੁਰਾਤਬ ਅਲੀ ਸਾਹਿਬ ਅਨਵਰ ਰਫੀ ਸਾਹਿਬ ਅਜ਼ੀਜ਼ ਮੀਆਂ ਕੁਆਲ ਜਿਨ੍ਹਾਂ ਦੇ ਮੈਂ ਪੰਜਾਬੀ ਗਵਾਤੀ ਉਹਨਾਂ ਕੋਲ ਵਾਹ ਵਾਹ ਮਾਂ ਕੋਈ ਉਹਨਾਂ ਕਿਹਾ ਦੀ ਇੱਕ ਚੀਜ਼। ਮੈਨੂੰ ਤੱਕਣਾ ਏ ਉਹਦਾ ਜਿੰਦ ਇਸ਼ਕ ਦੀ ਸੂਲੀ ਚੜ ਗਈ ਅੱਖ ਲੜ ਗਈ ਯਾ ਇਹ ਨਾ ਕਲਾਮ ਹਿੱਟ ਹੋਇਆ ਸੀ ਹਾਂ ਅਜ਼ੀਜ਼ ਮੇਰੇ ਸਾਹਮਣੇ ਬਹੁ ਮੇਰੇ ਸਾਹਮਣੇ ਬਹੁ ਤੇ ਉਹਨਾਂ ਦੇ ਉਰਦੂ ਵੀ ਕਲਾਮ ਮੇਰੇ ਉਹਨਾਂ ਨੇ ਬੜੇ ਗਾਏ ਅਜ਼ੀਜ਼ ਵੀ ਸਾਹਿਬ ਅਜ਼ੀਜ਼ ਨੇ 70-75 ਵਾਲੀਅਮ ਤੇ ਉਹਨਾਂ ਦੇ ਮੈਂ ਆਪ ਕੀਤੇ ਨੇ ਰਿਕਾਰਡ ਪੁਰਾਣੇ ਕਲਾਮ ਹੀ ਉਹਨਾਂ ਦੇ ਕੀਤੇ ਵੀ ਅੱਛਾ ਜੀ ਅੱਗੇ ਅਜ਼ੀਜ਼ ਵੀ ਉਸ ਤੋਂ ਸਾਹਿਬ ਇਲਾਵਾ ਬਦਰ ਮੀਆਂ ਦਾ ਦੁਆ ਹਾਂ ऐसे कलाम के किस काम तेरा तोड़ पैना उदों मुक्या विछोड़ा टुट पैना सावां दी जदों तंग टुट ਹਾਏ तेरी याद भुलदी नहीं तेरी अख सुकदी नहीं मेरी आजा अथरू पै वेखदे नहीं रावां ढोलना दिने तांग तेरी रहिंदी राती नींद नहीं हो पैंदी मैनू किहो जिहियां दे गईयां सदावां ढोलना ਵਾਹ ਵਾਹ बदर मियां दा अपना बन जा मलंग वा उसका सुने हर सा मेरा मेरा कौ साधक हुन कादा संगना मंग ले जो उस तो मंगना इस तरह करके उन्होंने भी मेरा जितना हमने रो लिया है बेवफा की याद में काश इतना रोए होते हम खुदा की याद में बदर मियां दा शेर मियां दा दे बहुत कलाम ने मेरे फिर अपना सुर्ख कपड़ों में निकला है वो बेवफा आज दुनिया लुटेगी मेरी दोस्तों ये शेर मियां दा दे और बहुत सारे उस तो अलावा जी हामिद अली खान नींद तो मेरी थी लेकिन सोने वाला और था ਵਾਹ 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 अच्छा दीवाने हमराज बनाकर पगले तुम पछताओगे इनसे दिल की बात ना कहना तुम रसवा हो जाओगे ठीक है हामिद अली खान साहब फिर उस गुलाम अली खान साहब उस तो बाद तुसी ला लो जी मतलब मैडम नूरजान उस तो अलावा हाँ अजरा जान ਮੈਡਮ ਨੂਰਜਾਨ ਨੇ ਕਿਹਾ ਸਾਈਆਂ ਸਾਡੇ ਨਾਲ ਵਧਾਈਆਂ ਕਿਸੇ ਹੋਰ ਨਾਲ ਬੱਲੇ ਵਿੱਚ ਚਲਾਕ ਸੋਹਣੇ ਬੱਲੇ ਉਹ ਚਲਾ ਹਾਂ ਹੋਰ ਵੀ ਨੇ ਗਾਣੇ ਆਪਣਾ ਉਸ ਤੋਂ ਬਾਅਦ ਅਜ਼ਰਾ ਜਾਂ ਕੀ ਨਾਂ ਸੀ ਉਹਦਾ ਸੈਰਾ ਨਸੀਮ
ਰੱਸੀ ਪਿਆਰ ਵਾਲੀ ਪਾ ਕੇ ਮੈਨੂੰ ਖਿੱਚ ਲਿਆ, ਮੈਂ ਲਾਟੂ ਵਾਂਗੂ ਘੁੰਮਦੀ ਫਿਰ। ਹਾਂ ਠੀਕ ਹੈ। ਫਿਰ ਆਪਣਾ ਵਾਹ। ਮਨੇ ਕੋਈ ਸਿੰਗਰ ਐਸੀ ਨਹੀਂ ਅਜ਼ਰਾ ਜਾਂ ਉਹ ਗੱਲ ਵੀ ਐਸੀ ਨਹੀਂ ਜਿਹੜੀ ਕੋਈ ਜਗ੍ਹਾ ਵੀ ਐਸੀ ਨਹੀਂ ਜਿਹੜੀ ਤੁਸੀਂ ਛੱਡੀ ਹੋਵੇ ਕਿਤੇ ਚੁੱਪਨ ਛੁਪਨ ਅੱਛਾ ਸ਼ੋਖੀ ਮਨਾ ਇਹ ਪ੍ਰੋਗਰਾਮ ਦਾ ਨਾਂ ਰੱਖੋ ਸ਼ੋਖੀ ਮਨਾ ਮਤਲਬ ਨਾ ਇਸ ਵੇਲੇ ਨਹੀਂ ਯਾਦ ਜਾ ਰਹੇ ਦੁਨੀਆ ਦੇ ਜਿੰਨੇ ਅੱਛਾ ਜੀ ਭਾਜੀ, ਹੁਣ ਗੱਲ ਇਹ ਹੈ ਕਿ ਇਹ ਸਾਡਾ ਇੱਕ ਬੱਚਾ ਹੈ, ਹਾਂ ਬੜਾ ਅੱਛਾ। ਤੁਸੀਂ ਸਾਨੂੰ ਅਸੀਂ ਆ ਤਿੰਨ अच्छा हमसाया मुल्क जो ना अनुराधा नैतन मुकेश खोए खोए रहते हो उलझे उलझे लगते हो पहले जैसे आज नहीं तुम हाँ बदले बदले लगते हो राहें तकना तारे गिनना सादक काम हमारा है आज मगर क्या बात है तुम भी जागे जागे लगते हो ਵਾਹ ਵਾਹ ये इधरों गाने उधर गए अच्छा ਉਹਦੇ ਲਈ ਖੋਏ ਖੋਏ लगते वो मेरा ही पहले तावला साहब ने गाया उन्होंने ਉਦਤ ਨੇ ਵੀ ਗਾਇਆ हाँ ਤੁਹਾਡਾ उदत बहुत गाए ने एक नहीं ਉਦਤ ਸਾਹਿਬ ਖੁਤਾਂ ਦਾ ਗਾਣਾ ਸੀ ਉਹ ਬੜਾ ਅੱਛਾ ਸੀ ਇੱਕ ਉਰਦੂ ਦਾ ਸੀ ਉਹ ਦਲੇਰ ਮਹਿੰਦੀ ਸਾਹਿਬ ਦਲੇਰ ਮਹਿੰਦੀ ਸਾਹਿਬ ਜਿਸਲੇ ਮੈਂ ਤਕਰੀਬਨ ਅੱਜ ਤੋਂ 20 ਸਾਲ ਪਹਿਲੇ ਗਲਬਨ 20 ਸਾਲ ਹੋ ਗਏ ਨੇ ਰਾਜ ਬੱਬਰ ਮੇਰੇ ਭਾਈ ਬਣੇ ਨੇ ਧਰਮਿੰਦਰ ਸਾਹਿਬ ਨਾਲ ਮੇਰਾ ਬੜਾ ਅੱਛਾ ਤਾਲੁਕ ਹੈ ਉਹ ਫਿਰ ਜਿਸਲੇ ਮੈਂ ਇੰਡੀਆ ਗਿਆ ਨਾ ਤੇ ਜਸਵੀਰ ਜੱਸੀ ਨੂੰ ਪਤਾ ਲੱਗਿਆ ਉਹ ਮੇਰਾ دیਵਾਨਾ ਸੀ ਉਹ ਆ ਗਿਆ ਉੱਥੇ ਰਾਜ ਬੱਬਰ ਦੇ ਤੇ ਮੈਨੂੰ ਕਹਿੰਦਾ ਤੁਹਾਡੀ ਮੈਂ ਟਿਕਟ ਕਰਾਤੀ ਤੁਸੀਂ ਕਦੋਂ ਹੋਣਾ ਇੱਥੋਂ ਫਾਰਗ ਮੈਂ ਕਿਹਾ ਪਰਸੋਂ ਕਹਿੰਦਾ ਪਰਸੋਂ ਤੁਸੀਂ ਨਾ ਮੈਂ 에어ਪੋਰਟ ਗੱਡੀ ਭੇਜ ਦਿਆਂਗਾ ਤੁਹਾਨੂੰ ਲੈ ਲੈਗੀ ਉਹ ਮੈਂ ਚਲਾ ਗਿਆ ਉਹ ਮੈਨੂੰ ਆਪਣੇ ਘਰ ਲੈ ਗਿਆ ਬੜਾ ਨਿਸ਼ਾਨ ਉਹਦਾ ਘਰ ਮਾਸ਼ਾਅੱਲਾ ਬੜੀ ਖਿਦਮਤ ਕੀਤੀ ਉਹਨੇ ਉਹਨਾਂ 2 ਗਾਣੇ ਮੇਰੇ ਕੋਲ ਲਿਖਾਏ ਕਿ ਸ਼ਾਇਦ ਇੱਕ ਲਿਖਾਇਆ ਤੇ ਉਹ ਮੈਂ ਉਹਦਾ ਗਾਣਾ ਲਿਖਿਆ ਕਿ ਨਿੱਕੇ ਨਿੱਕੇ ਹੁੰਦੇ ਸਾਂ ਤੇ ਖੇਡਦੇ ਸਾਂ ਇਕੱਠਿਆਂ ਪੱਟਿਆ ਹੀ ਜਾਂਦਾ ਬੰਦਾ ਨੈਣਾ ਦੇ ਆ ਪੱਟਿਆਂ ਹੋ ਕੇ ਜਵਾਨ ਮਹਿੰਦੀ ਸ਼ਗਨਾਂ ਦੀ ਲਾ ਕੇ ਤੂੰ ਤਾਂ ਟੁਰ ਗਈਓ ਵੈਰ ਨੇ ਅਗਾਂ ਮੈਂ ਬਾਹਾਂ ਤੇ ਲਖਾਈ ਫਿਰਦਾ ਡੁੱਬ ਜਾਣੀਏ ਮਰ ਜਾਣੀਏ ਅਜੇ ਵੀ ਤੇਰਾ ਨਾਂ ਠੀਕ ਹੈ ਜੀ ਠੀਕ ਹੈ ਜੀ ਮੈਂ ਤਿਆਰੀ ਫੜ ਲਈ ਮੈਂ ਫਿਰ ਲਗਾਤਾਰ ਹੀ ਹਰ 15 ਦਿਨ ਬਾਅਦ ਮੈਂ ਇੰਡੀਆ ਆਉਂਦਾ ਹਾਂ ਹਫਤੇ ਨੂੰ ਇੱਥੇ ਆ ਤੇ ਮੰਡੇ ਨੂੰ ਮਤਲਬ ਇੰਡੀਆ 3 ਐਂਟਰੀਆਂ ਦਾ ਵੀਜ਼ਾ ਮੈਨੂੰ ਮਿਲ ਜਾਂਦਾ ਸੀ ਨਾ ਓਕੇ ਆ ਕੇ ਮੈਂ ਅਗਲੇ ਦਿਨ ਭਾਵੇਂ ਫੇਰ ਚਲਾ ਜਾ ਓਕੇ ਓਕੇ ਉਹ ਮੈਂ ਗਿਆ ਤੇ ਮੈਂ ਵਾਪਸ ਆ ਗਿਆ ਤੇ ਮੈਂ ਬੈਠਾ ਸਾਂ ਆਪਣਾ ਕਮਰਾ ਸੀ ਸਾਈਡ ਤੇ ਇਹ ਆ ਗਿਆ ਮੇਰੇ ਕੋਲ ਬੇਟਾ ਵਸੀਮ ਕਹਿੰਦਾ ਅੱਬੂ ਜੀ ਦਲੇਰ ਮਹਿੰਦੀ ਦਾ ਫੋਨ ਆਇਆ ਤੇ ਮੈਨੂੰ ਕਹਿੰਦਾ ਸਾਦਕ ਸਾਹਿਬ ਕਿੱਦਾਂ ਕੀ ਹਾਲ ਚਾਲ ਆ ਠੀਕ ਹੋ ਕਹਿੰਦੇ ਆ ਗਾਣੇ ਕੋਈ 3-4 ਲਿਖਣੇ ਮੈਂ ਕਿਹਾ ਕੋਈ ਗੱਲ ਨਹੀਂ ਭਾਜੀ ਮੈਂ ਲਿਖ ਦਿਆਂਗਾ ਉਹਨੇ ਮੈਨੂੰ ਤਰਸ ਸੁਣਾਈ ਮੈਂ ਕਿਹਾ ਤੁਸੀਂ ਕੋਈ ਵੇਟ ਕਰੋ ਅੱਧਾ ਘੰਟਾ ਤੇ ਮੈਂ ਤੁਹਾਨੂੰ ਕਹਿੰਦਾ ਅੱਧਾ ਘੰਟਾ ਉਹ ਤੇ ਕਹਿੰਦੇ ਨੇ ਤੁਸੀਂ ਉਸੇ ਵੇਲੇ ਹੀ ਲਿਖ ਦਿੰਦੇ ਹੋ ਮੈਂ ਕਿਹਾ ਚਲੋ ਫਿਰ ਹੋਲਡ ਰੱਖੋ ਆਪ ਕੋਈ ਗੱਲ ਨਹੀਂ ਉਹਨੇ ਨਾ ਉਹਨਾਂ ਨੂੰ ਮੈਨੂੰ ਯਾਦ ਨਹੀਂ ਕਿ ਉਹਨਾਂ ਨੇ ਕੋਈ ਮੈਨੂੰ ਤਰਸ ਸੁਣਾਈ ਤੇ ਉਹਦੇ ਉੱਤੇ ਪਰਫੈਕਟ ਬੋਲ ਕਹਿ ਦਿੱਤੇ ਕਹਿੰਦੇ ਵਾਹ ਵਧੀਆ ਇਹ ਦੂਸਰਾ ਉਹ ਵੀ ਮੈਂ ਲਿਖ ਦਿੱਤਾ ਤੀਜਾ ਮੇਰਾ ਹੈ 9 ਮਿੰਟ ਦੇ ਵਿੱਚ ਨਾ ਉਹਨਾਂ ਦੇ 10 ਮਿੰਟ 'ਚ 3 ਗਾਣੇ ਲਿਖ ਦਿੱਤੇ ਤੇ ਉਹ ਕਹਿੰਦੇ ਨੇ ਕਿ ਜਦੋਂ ਸਾਦਕ ਸਾਹਿਬ ਤੁਸੀਂ ਆਣਾ ਤੇ ਮੈਨੂੰ ਦੱਸਣਾ ਕੁਦਰਤ ਖੁਦਾ ਦੀ ਮੈਂ ਜਹਾਜ਼ 'ਚ ਬੈਠਾ ਤੇ ਮੈਂ ਆਪਣੇ ਘਰ ਫੋਨ ਕਰਨ ਲੱਗਾ ਕਿ ਜਹਾਜ਼ ਉੱਡਣ ਲੱਗਾ ਹੁਣ ਤੇ ਮੈਂ 20 ਮਿੰਟ ਬਾਅਦ ਦਿੱਲੀ ਉਤਰ ਜਾਣਾ ਤੇ ਮੈਂ ਤੁਹਾਨੂੰ ਫੋਨ ਕਰ ਦਿਆਂਗਾ ਤੇ ਉਹਦੀ ਗੱਡੀ ਆ ਗਈ ਦਲੇਰ ਮਹਿੰਦੀ ਦੀ ਉੱਤੇ ਲਿਖਿਆ ਸੀ SM ਸਾਦਕ ਤੇ ਮੈਂ ਲੈ ਕੇ ਘਰ ਚਲੇ ਗਿਆ ਬੜਾ ਵੱਡਾ ਫਾਰਮ ਹਾਊਸ ਸੀ ਤੇ ਇੱਕ ਨਾ ਇਹ ਤੁਹਾਡਾ ਜਿਹੜਾ ਹੈ ਨਾ ਸਾਰਾ ਇਹਦੇ ਨਾਲੋਂ 5 ਗੁਣਾ ਜ਼ਿਆਦਾ ਵੱਡੀ ਜਗ੍ਹਾ ਹੋਣੀ ਹੈ ਜਿਹਦੇ ਚ ਨਾ ਤਬਲੇ ਵਾਜੇ ਤੇ ਉਹਨਾਂ ਇੱਕ ਛੋਟਾ ਸਿਸਟਮ ਰਫ ਰਿਕਾਰਡਿੰਗ ਕਰਨ ਵਾਸਤੇ ਲਾਇਆ ਯਾਦਦਾਸ਼ਤ ਵਾਸਤੇ ਨਾ ਪਹਿਲੇ ਤੇ ਮੈਂ 1.5-2 ਘੰਟੇ ਬੈਠਾ ਰਿਹਾ ਮੈਂ ਕਿਹਾ ਯਾਰ ਲਾ ਮੈਂ ਕਿੱਥੇ ਆ ਗਿਆ ਨਾ ਚਾਹ ਨਾ ਪਾਣੀ ਨਾ ਗੱਲ ਨਾ ਬਾਤ ਲੋ ਜੀ ਉਸ ਤੋਂ ਬਾਅਦ ਜੀ ਦਲੇਰ ਮਹਿੰਦੀ ਸਾਹਿਬ ਆਇਆ ਫੇਰ ਉਹ ਮੈਨੂੰ ਅੰਦਰ ਲੈ ਗਿਆ ਤੇ ਟੇਬਲ ਭਰ ਦਿੱਤਾ ਉੱਥੇ ਇੱਕ ਕਰੀਮ ਦਾ ਹੋਟਲ ਤੇ ਪੂਰੀ ਲਾਈਨ ਲਾਤੀ ਕਿਤੇ ਮੁਰਗ ਕਿਤੇ ਬਟੇਰੇ ਕਿਤੇ ਕੁਛ ਉਹ ਉਹਨਾਂ ਦੀ ਬੀਵੀ ਨਾਲ ਵੀ ਮੈਨੂੰ ਮਿਲਾਇਆ ਉਹਨੇ ਆਪਣੀ ਬੇਟੀ ਨਾਲ ਮਿਲਾਇਆ ਜਿਹੜੀ ਹੰਸਰਾਜ ਦੀ ਬਹੂ ਹੈ ਉਹ ਸਾਰਿਆਂ ਨਾਲ ਮਿਲਾ ਕੇ ਤੇ ਹੁਣ ਮੈਂ ਆ ਗਿਆ ਉੱਥੇ ਇਹ 11 ਵਜ ਗਿਆ ਰਾਤ ਕਹਿੰਦੇ ਜੀ ਹੁਣ ਕੰਮ ਕਰੀਏ ਕੋਈ ਮੈਂ ਕਿਹਾ ਦੱਸੋ ਮੈਨੂੰ ਉਹਨੇ ਇੱਕ ਤਰਸ ਸੁਣਾਈ ਕਹਿੰਦਾ ਇੱਥੇ ਸਾਦਕ ਸਾਹਿਬ ਮੈਂ ਕਿਹਾ ਤੁਹਾਨੂੰ ਚੀਜ਼ਾਂ ਕੀ ਚਾਹੀਦੀਆਂ ਨੇ ਇਹਦੇ 'ਚ ਕਹਿੰਦਾ ਜੀ ਮੈਨੂੰ ਚਾਹੀਦੀਆਂ ਨੇ ਇੱਥੇ ਨਸ਼ੇ ਬਹੁਤ ਸਾਡੇ ਘਰਾਂ ਦੇ ਘਰ ਲੁੱਟ ਲੈ ਇਹਨਾਂ ਨਸ਼ਿਆਂ ਇਹਦੇ ਉੱਤੇ ਤੁਸੀਂ ਗੱਲ ਕਰਨੀ ਮਾਪਿਆਂ ਕੋਲੋਂ ਪੁੱਤਰ ਵਿਛੜ ਗਏ ਮੌਤ ਨੇ ਖੋਹ ਲਿਆ ਹੁਣ ਪਹਿਲੇ ਵਾਲਾ ਉਹ ਟਾਈਮ ਹੀ ਨਹੀਂ ਰਿਹਾ ਪੰਜਾਬ ਦਾ ਭਾਈਚਾਰਾ ਹੀ ਨਹੀਂ ਰਿਹਾ ਤੇ ਉਹ ਸਟਾਰਟ ਇੱਥੋਂ ਮੈਂ ਸ਼ੁਰੂ ਕੀਤਾ ਕਿ ਮੱਝੀਆਂ ਦੇ ਕਿੱਥੇ ਥਣ ਗਏ ਮੇਰੀ ਕਰ ਦੋ ਗਲਤੀਆਂ ਮਾਫ ਭੈਣ ਦਿਆਂ ਵੀਰਾਂ ਦੇ ਤੇ ਮਾਂ ਦਿਆਂ ਚੰਨਾਂ ਦੇ ਕਰੀਏ ਨਾ ਕਦੀ ਇੰਜ ਕਰੀਏ ਨਾ ਕਦੀ ਵੀ ਖਰਾਬ
ਉਹ ਭਾਈਚਾਰਾ ਕਾਇਮ ਨਾ, ਉਹ ਯੂਰੀਏ ਦੇ ਦੁੱਧ ਬਣ ਗਿਆ, ਦੁੱਧ ਚ ਯੂਰੀਏ ਦੇ ਦੁੱਧ ਬਣ ਗਏ, ਮੱਝੀਆਂ ਦੇ ਕਿੱਥੇ ਥਣ ਗਏ। ਉਹ ਭਾਈਚਾਰਾ ਕਾਇਮ ਨਾ ਰਿਹਾ, ਉਹ ਪਹਿਲੇ ਵਾਲਾ ਟਾਈਮ ਨਾ ਰਿਹਾ। ਉਹ ਨਸ਼ਿਆਂ ਨੇ ਘਰ ਲੁੱਟ ਲਿਆ ਤੇ ਮਾਪਿਆਂ ਦੇ ਪੁੱਤ ਪੱਟ ਲੈ ਹੈ। ਉਹ ਪਹਿਲੇ ਵਾਲਾ ਟਾਈਮ ਨਾ ਰਿਹਾ। ਕਿੱਥੇ ਟੁਰ ਗਿਆ ਰੰਗਲਾ ਪੰਜਾਬ, ਲੋਕੋ ਮੇਰੇ ਕੰਨ ਫੜ ਲਓ। ਇਹਦੇ ਤੇ 2.5 ਮਿੰਟ ਲੱਗੇ ਹੋਣਗੇ ਬਸ, ਨਾਲ ਹੀ ਦੂਜਾ ਗਾਣਾ ਆ ਗਿਆ, ਤੀਜਾ ਆ ਗਿਆ। ਲਓ ਜੀ ਯਕੀਨ ਕਰੋ 17 ਗਾਣੇ ਤੇ ਉਹਦੇ ਮੈਂ 1.5 ਘੰਟੇ ਚ ਲਿਖ ਕੇ ਨਾ, ਨਾਲ ਹੀ ਉਹਦੀ ਹੁਣ ਬੇਗਮ ਆ ਗਈ। ਭਾਈ ਜਾਨ ਮੈਨੂੰ ਵੀ ਤੁਸੀਂ ਟੱਪੇ ਲਿਖ ਕੇ ਦੇਣੇ। ਮੈਂ ਕਿਹਾ ਭੈਣ ਮੇਰੀਏ ਮੈਨੂੰ ਤਰਸ ਦੱਸ ਕਿਹੜੀ ਹੈ। ਉਹਨੇ ਮੈਨੂੰ ਕੋਈ ਤਰਸ ਦਿੱਤੀ ਉਦੋਂ ਨਾ, ਉਹਦੇ ਤੇ ਵੀ ਲਿਖਤੇ। ਲਓ ਜੀ ਨਾਜ਼ਰੀਨ, ਗੱਲ ਇਹ ਆ ਕਿ ਸਾਡਾ ਟਾਈਮ, ਕੈਮਰੇ ਸਾਡੇ ਜਨਾਬ ਜੀ ਗਰਮ ਹੋ ਗਏ ਨੇ ਫੁੱਲ, ਤੇ ਇਹ ਨਹੀਂ ਮੁੱਕਣੀ ਗੱਲ ਇੱਕ ਸ਼ੋਅ ਦੇ ਵਿੱਚ। ਨਾ ਨਾ ਠੀਕ ਆ ਨਾ, ਇਹ ਅੱਜ ਮੁੱਕ ਜਾਣੀ ਹੈ ਨਾ ਕੱਲ ਮੁੱਕ ਜਾਣੀ ਹੈ, ਸਾਦਕ ਇਹ ਵਾਰੋ ਵਾਰੀ ਰਹਿਣੀ ਆ। ਆਹੋ, ਤੁਸੀਂ ਵੀ ਹਲਕੇ ਜਿਹੇ ਸਾਦਕ ਸਾਹਿਬ। ਮੈਂ ਵੀ ਹਲਕਾ ਜਿਹਾ ਸਾਦਕ ਹੋ ਜਾਣਾ। ਠੀਕ ਹੈ ਜੀ। ਤੇ ਐਸੀ ਭਾਜੀ ਕੋ ਮਤਲਬ ਤੁਹਾਡੇ ਕੋਲ ਇਜਾਜ਼ਤ ਲੈਣੇ ਆ, ਲੇਕਿਨ ਭਾਜੀ ਕੋਲ ਅਸੀਂ ਇੱਕ ਕੋਈ ਇਹਨਾਂ ਦੀ ਪਸੰਦੀਦਾ ਚੀਜ਼ ਜਿਹੜੀ ਵੀ ਸੁਣਾਉਣੀ ਚਾਹਣ ਸਪੈਸ਼ਲੀ ਜਿਹੜੀ, ਤੇ ਉਹ ਸੁਣਾਉਣਗੇ। ਲੇਕਿਨ ਭਾਜੀ ਉਸ ਤੋਂ ਪਹਿਲੇ ਇੱਕ ਗੱਲ ਆ ਕਿ ਅਸੀਂ ਨਾ ਇੱਥੇ ਇਹ ਸਾਰੇ ਸਾਡੇ ਜਿੰਨੇ ਵੀ ਨੇ, ਅਸੀਂ 3 ਬੰਦੇ, ਸਾਨੂੰ ਗਾਣੇ ਦਾ ਸ਼ੌਕ ਆ, 3 ਗਾਣੇ ਸਾਨੂੰ ਲਿਖ ਕੇ ਦੇਣੇ ਨੇ। ਠੀਕ ਹੈ ਜੀ। ਇਹ ਬੰਦਾ ਇੱਕ ਸਿਰਫ 2 ਲਾਈਨਾਂ ਸੁਣਾ ਦੇ, ਤੇਰਾ ਉਹ ਸਮਝ ਜਾਣ। ਇਹ ਸਰਾਇਕੀ ਬਹੁਤ ਅੱਛੀ ਬੋਲਦਾ, ਕੋਈ ਦੋੜਾ ਕਹਿ ਦੇ, ਦੋੜਾ ਕਹਿ ਕੋਈ। ਮਾਸ਼ਾ ਸ਼ਾਮ ਦਾ ਵਾਦਾ ਕਰਕੇ ਟੁਰੇ ਨੀ ਦੇਰ ਸਜਣ ਕਿਉਂ ਲਾਈ, ਵਿੱਚ ਉਡੀਕਾਂ ਦਿਨ ਲੰਘਿਆ ਏ, ਅੱਗੋਂ ਰਾਤ ਗਮਾਂ ਦੀਆਂ। ਠੀਕ ਹੈ ਭਾਜੀ, ਇਹਦਾ ਸਟਾਈਲ ਆ। ਠੀਕ, ਸਾਡਾ ਫੈਸਲਾਬਾਦੀ। ਇਹਦਾ ਕੀ ਸਟਾਈਲ ਆ ਤੇਰਾ? ਇਹੀ ਗਜ਼ਲ ਬਣਾਉਂਦਾ। ਗਜ਼ਲ, ਇਹਨੂੰ ਪਾਸੇ ਗਜ਼ਲ ਲਿਖ ਦੇਣਾ, ਇਹਨੂੰ ਕੋ ਗਜ਼ਲ ਲਿਖ ਦੇਣੀ। ਠੀਕ ਹੈ ਜੀ। ਮੈਂ ਭਾਜੀ ਅਗਰ ਰਫੀ ਸਾਹਿਬ ਦਾ ਫੈਨ, ਮੈਂ ਲਿਖਦਾ, ਮੈਨੂੰ ਬਜਾ ਛੂ ਲੈਣੇ ਤੋਂ ਨਾ ਖੋਟੋ, 14ਵੀं का चांद हो, ਠੀਕ ਹੈ ਨਾ, ਸੱਜ ਧੱਜ ਕੇ ਸਮਝਾਣੇ ਆਏ ਔਰ ਹਮੇ ਬਹਿਕਾਨੇ ਆਏ। ਮੈਨੂੰ ਤੁਸੀਂ ਲਾਈਟ ਜਾਂ ਉਰਦੂ ਚ ਮਸ਼ੂਕ ਦੀ ਇਦਾਂ ਦੀ ਤਾਰੀਫ ਲਿਖਣੀ ਕਿ ਕਿਸੇ ਨੇ ਇਹ ਨਹੀਂ ਤਾਂ ਇਹ ਨਹੀਂ ਤੁਸੀਂ ਲਿਖਣਾ ਕਿ ਵੀ ਚੰਦ ਵਰਗਾ ਦੇ ਉਹਦੇ ਵਰਗਾ, ਨਹੀਂ ਵੀ ਇਦਾਂ ਦੀ ਲਿਖਣੀ ਕਿ ਲੋਕੀ ਕਹਿਣ ਯਾਰ ਇਦਾਂ ਵੀ ਤਾਰੀਫ ਹੋ ਸਕਦੀ ਸੀ ਕਿਸੇ ਦੀ। ਆਹਾ, ਅੱਜ ਦਾ ਦੌਰ ਵੀ ਥੋੜਾ ਜਿਹਾ ਸੋਸ਼ਲ ਮੀਡੀਆ ਕੀ ਨਿਜ਼ਾਮ ਚੱਲ ਰਿਹਾ। ਮੈਨੂੰ ਉਰਦੂ, ਮੈਂ ਸਲੋ ਜਿਹਾ ਰਫੀ ਸਾਹਿਬ ਟੈਪ, ਕਿਸ਼ੋਰ ਕੁਮਾਰ ਟੈਪ। ਠੀਕ ਹੈ। ਹੁਣ ਤੁਸੀਂ ਸਾਨੂੰ ਉਹ ਸੁਣਾਓ ਤੇ ਨਾਲ ਉਰਦੂ ਦੇ ਤੁਹਾਨੂੰ ਕਲਾਮ ਸੁਣਾਉਣਾ ਹੈ ਮੈਨੂੰ। ਨਹੀਂ ਆਖਰੀ ਕਿ ਉਸ ਤੋਂ ਬਾਅਦ ਫੇਰ ਸੁਣਾਉਣਾ? ਨਹੀਂ ਇਹ ਵਾਈਂਡ ਅਪ। ਲੋ ਜੀ, ਅਸੀਂ ਹੁਣ ਇਹ ਵਾਈਂਡ ਅਪ ਅਸੀਂ ਕਰ ਰਹੇ ਹਾਂ, ਲੇਕਿਨ ਮੇਰੀ ਇਸ ਵਾਈਂਡ ਅਪ ਤੋਂ ਬਾਅਦ ਅਸੀਂ ਸਰ ਕੋਲੋਂ ਇੱਕ ਕਲਾਮ ਸੁਣਾਂਗੇ। ਆਪਣਾ ਤੁਸੀਂ ਬਹੁਤ ਖਿਆਲ ਰੱਖੋ। ਇਨਸ਼ਾਅੱਲਾ ਤਾਲਾ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਔਰ ਸਰ ਤੁਹਾਡਾ ਇੰਨਾ ਕੁ ਸ਼ੁਕਰੀਆ, ਸਾਨੂੰ ਤੁਸੀਂ ਫੀਲ ਹੀ ਨਹੀਂ ਹੋਣ ਦਿੱਤਾ ਕਿ ਅਸੀਂ ਐਡੇ ਵੱਡੇ ਬੰਦੇ ਦੇ ਨਾਲ ਅਸੀਂ ਨਿੱਕੇ ਨਿੱਕੇ ਬੰਦੇ ਬੈਠੇ ਆ। ਤੁਸੀਂ ਇੰਨੀ ਅਪਣਾਈਅਤ ਨਾਲ, ਇੰਨੇ ਪਿਆਰ ਦੇ ਨਾਲ ਤੁਸੀਂ ਸਾਨੂੰ ਟਰੀਟ ਕੀਤਾ ਹੈ, ਯਕੀਨ ਕਰੋ। ਤੇ ਸਰ ਉਹ ਹੁਣ ਕੋਈ ਆਪਣੀ ਪਸੰਦ ਦਾ ਕੋਈ ਸਾਨੂੰ ਕੋਈ ਚੀਜ਼ ਸੁਣਾ ਦਿਓ ਆਪਣੀ ਪਸੰਦ ਦੀ। अपना सब कुछ था वही, अपना सब कुछ था वही, जिससे कोई रिश्ता न था। वाह, अपना सब कुछ था वही, जिससे कोई रिश्ता न था। प्यार का ये फलसफा मैं उम्र भर समझा न था। हाय वाह। और टुकड़े टुकड़े कर दिए हैं क्यों मेरी तस्वीर के, वाह, टुकड़े टुकड़े कर दिए हैं क्यों मेरी तस्वीर के, बेजुबान थी इसने कुछ भी आपसे चाहा ना। और बड़ा खूबसूरत शेर के, मेरा साया डट गया है आज मेरे सामने। वाह 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 वाह, मेरा साया डट गया है आज मेरे सामने। मेरा साया डट गया है आज मेरे सामने, मेरा रास्ता तो कभी दुश्मन ने भी रोका न था। वाह वाह, किस कदर मुफलस नजर आया कफन ओढ़े हुए, किस कदर मुफलिस नजर आया कफन ओढ़े हुए, किस कदर मुफलस नजर आया कफन ओढ़े हुए, कपड़ा बेचारे ने अच्छा उम्र भर पहनाना था। किस कदर मुफलस नजर आया कफन ओढ़े हुए, कपड़ा बेचारे ने अच्छा उम्र भर पहनाना था। और इतनी आसानी से आखिर टूट जाता किस तरह, इतनी आसानी से आखिर टूट जाता किस तरह, वो मेरा दिल था
किसी मशूक का वादा न था। वाह 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 क्या क्या वाह वाह क्या वाह वाह वाह। और तेरी गलियों से ही गुजरी देख ले मैयत मेरी, तेरी गलियों से ही गुजरी देख देख ले मैयत मेरी, बाद मरने के भी मैंने रास्ता बदला। वाह 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 वाह। वाह वाह क्या कहने क्या बहुत शुक्रिया जानी साहब, Sir, ਤੁਸੀਂ thank you, ਮੈਨੂੰ time thank you, ਦਿੱਤਾ और बड़ी ਮੁਹੱਬਤ ਕੀਤੀ और ਅੱਲਾਹ ਤੁਹਾਨੂੰ ਸਲਾਮਤ ਰੱਖੇ। ਤੁਹਾਡੇ ਪ੍ਰੋਗਰਾਮ ਨੂੰ ਮੇਰਾ ਮੌਲਾ ਚਾਰ ਚਾਂਦ ਲਗਾਏ, ਜਿਨੇ ਇਹ ਫਨਕਾਰ ਨੇ, ਅੱਲਾਹ ਇਹਨਾਂ ਨੂੰ ਸ਼ੋਹਰਤ ਦੀਆਂ ਬੁਲੰਦੀਆਂ ਤੱਕ ਲੈ ਕੇ ਜਾਏ। ਸਾਡੇ ਨਾਲ ਨੇ ਜੀ SM ਸਾਦਕ ਸਾਹਿਬ। ਮੈਂ ਇਹਨਾਂ ਦਾ ਨਾਮ ਫੇਰ ਇੱਕ ਦਫਾ, ਕਿਉਂਕਿ ਸਾਡੇ ਚੜ੍ਹਦੇ ਪੰਜਾਬ ਤੋਂ, ਤੁਸੀਂ ਚੜ੍ਹਦੇ ਪੰਜਾਬ 'ਚ ਵੀ ਵੇਖ ਲਿਆ ਕਿ ਉਹ ਕਿੰਨਾ ਰਹਿ ਕੇ ਆਏ ਨੇ। ਆਪਣਾ ਬਹੁਤ ਖਿਆਲ ਰੱਖੋ, ਕੱਲ ਤੁਹਾਡਾ ਫਿਰ ਮੁਲਾਕਾਤ ਹੋਏਗੀ। ਰੱਬ ਰੱਖਾ ਜੀ।